अपनी आवाज। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਪਟਿਆਲਾ ਜਿਹੜੇ ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਦਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨ ਨੇ, ਸੈਂਟਰਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113 209 277 0113 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਜਿਹੜਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 1313 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਹੈਰਾਨੀ ਦੀ ਗੱਲ ਆ, CBI ਨੂੰ ਨੂੰ ਹੀ ਲੱਗ ਰਿਹਾ ਹੈ ਚੂਨਾ। CBI ਦੇ ਦਿਨ ਪੁੱਠੇ ਹੀ ਚੱਲਦੇ ਪਏ ਆ। ਥੋੜੇ ਦਿਨ ਪਹਿਲਾਂ ਇੱਕ ਸਿਪਾਹੀ ਨੂੰ ਠੱਗ ਲਿਆ। ਉਹ ਕਾਲ ਜੀ ਜਿਹੜੀ ਕਰਦੇ ਆ ਕਸਟਮਰ ਕੇਅਰ ਬਣ ਕੇ, ਉਹ ਦੱਸਦੇ ਆ ਕਿ ਇੱਕ ਕਿਸੇ ਕੰਪਨੀ ਦਾ ਤਰਜਮਾਨ ਬਣ ਕੇ ਕਿਸੇ ਨੇ ਫੋਨ ਕੀਤਾ, ਤੇ ਫੋਨ ਵੀ ਕਰਨ ਵਾਲਾ ਅੱਗੋਂ ਕੋਈ ਹੋਰ ਨਹੀਂ, ਕੋਈ ਬੀਬੀ ਸੀਗੀ। ਬੀਬੀ ਨੇ 4 ਕੁ ਮਿੱਠੀਆਂ ਮਾਰੀਆਂ। ਉਦਾਂ ਤੇ ਸਿਪਾਹੀ ਨੇ ਪਤਾ ਨਹੀਂ ਕਦੇ ਆਪਣੀ ਐਗਜ਼ੈਕਟ ਲੋਕੇਸ਼ਨ ਘਰ ਵਾਲੀ ਨੂੰ ਵੀ ਨਾ ਦੱਸੀ ਹੋਵੇ, ਤੇ ਉਦੋਂ ਸਾਰੀਆਂ ਗੱਲਾਂ ਹੀ ਦੱਸਦੀਆਂ ਕਿ ਆਹ ਬੈਂਕ ਡਿਟੇਲ ਆ, ਤੇ 94,000 ਨਾਲ ਦੀ ਨਾਲ ਮੁੱਛਿਆ ਗਿਆ। ਖੈਰ ਹੁਣ ਦੂਜੀ ਖਬਰ ਆ ਗਈ, ਪਰ ਇਹ 94,000 ਤੋਂ ਵੀ ਅਗਲੀ ਖਬਰ ਆ। ਇਹਦੇ ਵਿੱਚ ਕੀ ਆ ਕਿ ਕੈਗ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ। ਕੈਗ ਦੀ ਜਿਹੜੀ ਰਿਪੋਰਟ ਆ 2018 ਦੀ ਰਿਪੋਰਟ ਹੈ, ਯਾਨੀ ਸੱਜਰੀ ਰਿਪੋਰਟ ਆ, ਕੋਈ ਬਈ ਰਿਪੋਰਟ ਨਹੀਂ ਹੈ, ਸੱਜਰੀ ਹੈ। ਇਹਦੇ ਵਿੱਚ ਜੋ ਇਹਨਾਂ ਨੇ ਤੱਥ ਕੱਢ ਕੇ ਲਿਆਂਦੇ ਆ ਉਹ ਕਾਫੀ ਹੈਰਾਨ ਕਰਦੇ ਆ। ਦਰਅਸਲ ਇੱਕ ਬਿਜਲੀ ਕੰਪਨੀ ਨੇ 1,42 ਲੱਖ ਰੁਪਏ ਦਾ ਚੂਨਾ ਇਹਨਾਂ ਨੂੰ ਲਾ ਦਿੱਤਾ ਬਿਜਲੀ ਸਪਲਾਈ ਦੇ ਮਾਮਲੇ 'ਚ। ਬਿਜਲੀ ਸਪਲਾਈ ਦਾ ਕੀ ਆ ਕਿ ਜਿਵੇਂ ਤੁਹਾਨੂੰ ਪਤਾ ਹੀ ਆ, ਅਰਵਿੰਦ ਕੇਜਰੀਵਾਲ ਕਈ ਵਾਰ ਰੌਲਾ ਵੀ ਪਾਉਂਦਾ ਹੁੰਦਾ ਬਿਜਲੀ ਕੰਪਨੀਆਂ ਨੂੰ ਲੈ ਕੇ ਉੱਥੇ, ਕਿਉਂਕਿ ਦਿੱਲੀ ਦੇ ਵਿੱਚ ਜਿੱਦਾਂ ਟੈਲੀਕਾਮ ਕੰਪਨੀਆਂ ਸਰਵਿਸ ਪ੍ਰੋਵਾਈਡਰ ਹੁੰਦੀਆਂ, ਉੱਦਾਂ ਉਹ ਉੱਥੇ ਇਲੈਕਟ੍ਰੀਸਿਟੀ ਪ੍ਰੋਵਾਈਡ ਕਰਦੀਆਂ ਨੇ। ਜਿੱਦਾਂ ਟੈਲੀਕਾਮ ਕੰਪਨੀਆਂ ਆਪਣੇ ਇੱਧਰ ਪੰਜਾਬ ਦੇ ਵਿੱਚ ਸਰਵਿਸ ਦਿੰਦੀਆਂ, ਉੱਧਰ ਬਿਜਲੀ ਕੰਪਨੀਆਂ ਦਿੰਦੀਆਂ। ਤਾਂ ਇਹ ਜਿਹੜਾ ਕੰਟਰੈਕਟ ਹੋਇਆ ਇਹਨਾਂ ਦੇ ਨਾਲ, ਕਰਾਰ ਹੋਇਆ ਬਿਜਲੀ ਕੰਪਨੀ ਦੇ ਨਾਲ, ਇਹ CBI ਹੈਡਕੁਆਟਰ ਨੂੰ ਸਪਲਾਈ ਦਾ ਹੋਇਆ। ਇਹਨਾਂ ਨੇ ਮੁੱਢਲੇ ਦੌਰ ਦੇ ਵਿੱਚ ਜੋ ਅਸੈਸਮੈਂਟ ਕੀਤੀ ਬਿਜਲੀ ਕੰਪਨੀ ਵਾਲਿਆਂ ਨੇ, ਉਹ 7514 KV ਦੀ ਸੀਗੀ। ਤਾਂ ਬਾਅਦ ਦੇ ਵਿੱਚ ਕੰਮ ਚੱਲਦਾ ਆ, ਤਾਂ ਇਹ ਜਿਹੜਾ ਕਰਾਰ ਹੋਇਆ ਸੀਗਾ, ਇਸ ਤੋਂ ਬਾਅਦ ਇਹਨਾਂ ਨੇ 2011 ਤੋਂ ਲੈ ਕੇ 2013 ਤੱਕ ਸ਼ਾਇਦ ਉਹ 9,39,000 ਰੁਪਏ ਦੇ ਹਿਸਾਬ ਨਾਲ ਪਰ ਮੰਥ ਉਹ ਚਾਰਜ ਦਿੱਤਾ। ਫਿਰ ਇਸ ਤੋਂ ਬਾਅਦ ਕਹਿੰਦੇ ਜੀ ਕਿ ਇਹ ਕੰਟਰੈਕਟ ਹੈ ਜਿਹੜਾ ਆਪਣਾ, ਇਹਨੂੰ ਆਪਾਂ ਫੇਰ ਵਿਚਾਰ ਲਈਏ, ਕਿਉਂਕਿ ਮਾੜਾ ਜਿਹਾ ਕਿਤੇ ਸ਼ੱਕ ਹੋਇਆ ਹੋਣਾ। ਤਾਂ ਕਹਿੰਦੇ ਕਿ ਅਸੈਸਮੈਂਟ ਜਿਹੜੀ ਆ ਉਹ ਥੋੜੀ ਜਿਹੀ ਕਿਤੇ ਗੜਬੜ ਵਾਲੀ ਲੱਗਦੀ ਆ। ਤਾਂ ਫਿਰ ਬਾਅਦ ਦੇ ਵਿੱਚ ਦੱਸਦੇ ਆ ਕਿ ਇਹਨਾਂ ਨੇ ਦੁਬਾਰਾ ਫਿਰ ਉਹ ਅਸੈਸਮੈਂਟ ਲਾਈ ਤਾਂ ਐਤਕੀ ਇਹਨਾਂ ਨੇ ਜਿਹੜਾ ਨੈਸ਼ਨਲ ਕੰਸਟਰਕਸ਼ਨ ਕਾਰਪੋਰੇਸ਼ਨ ਲਿਮਟਿਡ ਹੈ, ਉਹਨਾਂ ਨੇ ਇਹ ਅਸੈਸਮੈਂਟ ਦੁਬਾਰਾ ਸੋਧ ਕੇ ਲਾਤੀ 4294 KV ਦੀ। ਫਿਰ ਮਸਲਾ ਚੱਲਦਾ ਰਿਹਾ। ਪਰ ਦੱਸਦੀ ਆ ਕਿ ਇਹ ਵੀ ਅਸੈਸਮੈਂਟ ਜਿਹੜੀ ਸੀਗੀ ਉਹ ਐਸੀ ਤੈਸੀ ਸੀਗੀ। ਤਾਂ ਹੋਇਆ ਕਿ ਬਾਅਦ ਦੇ ਵਿੱਚ ਇਹ ਤੀਜੀ ਦਫਾ ਫਿਰ ਅਸੈਸਮੈਂਟ ਲੱਗਦੀ ਆ, ਤਾਂ ਘਟਾ ਕੇ ਫਿਰ ਇਹ ਕਰਦੇ ਆ। ਪਰ ਜੋ ਗੱਲ ਕੈਗ ਨੇ ਕਹੀ, ਕੈਗ ਕਹਿੰਦੇ ਆ ਕਿ ਅਸਲ ਦੇ ਵਿੱਚ ਜਿਹੜੀ ਇਹਨੂੰ ਹੈਡਕੁਆਟਰ ਨੂੰ ਸਪਲਾਈ ਹੋਣੀ ਸੀ, ਜਿਹੜੀ ਇਹਦੀ ਲੋੜੀਂਦੀ ਸਪਲਾਈ ਸੀ, ਉਹ ਹੈਗੀ ਸੀ 936 KV ਤੋਂ 2338 KV ਦੇ ਦਰਮਿਆਨ। ਮਤਲਬ ਹੁਣ ਤੁਸੀਂ ਆਪ ਲਾ ਲਓ ਹਿਸਾਬ ਕਿ ਕਿੱਥੇ 2378 KV ਵੱਧ ਤੋਂ ਵੱਧ, ਤੇ ਕਿੱਥੇ 7544 KV ਦੇ ਹਿਸਾਬ ਨਾਲ, ਡਿਮਾਂਡ ਦੇ ਹਿਸਾਬ ਦੇ ਨਾਲ
ਉਹ ਬਿੱਲ ਚਾਰਜਸ ਕਰਦੇ ਰਹੇ ਜੀ। ਤਾਂ ਇਹ ਹੁਣ ਰੌਲਾ ਪਿਆ। ਯਾਨੀ 3 ਵਾਰੀ ਅਸੈਸਮੈਂਟ ਲੱਗੀ ਆ, ਪਰ 3 ਵਾਰੀ ਅਸੈਸਮੈਂਟ ਲਾਉਣ ਤੋਂ ਬਾਅਦ ਵੀ ਬਿੱਲ ਦਾ ਜਿਹੜਾ ਭੁਗਤਾਨ ਆ ਉਹ ਵੱਧ ਜਾਂਦਾ ਰਿਹਾ। ਤਾਂ ਹੁਣ ਕੈਗ ਨੇ ਮੋਟਾ ਜਿਹਾ ਹਿਸਾਬ ਲਾਇਆ, ਉਹ ਕਹਿੰਦੇ ਆ ਕਿ ਇਸ ਤਰ੍ਹਾਂ ਕਰਕੇ ਬਿਜਲੀ ਕੰਪਨੀ ਜਿਹੜੀ ਹੈ ਉਹ ਤੁਹਾਨੂੰ 1 ਕਰੋੜ 42 ਲੱਖ ਦਾ ਹੁਣ ਤੱਕ ਚੂਨਾ ਲਾ ਗਈ ਆ ਇਹਨਾਂ 4-5 ਸਾਲਾਂ ਦੇ ਵਿੱਚ। ਸੋ CBI ਹੈ ਜਿਹੜੀ ਉਹ ਹੁਣ ਪਤਾ ਨਹੀਂ ਇਨਵੈਸਟੀਗੇਸ਼ਨ ਕਰੂਗੀ ਇਸ ਮਾਮਲੇ 'ਚ ਕਿ ਨਹੀਂ, ਕਿਉਂਕਿ ਆਪ ਵੀ ਗਈ ਆ। ਤੋ ਬਿਜਲੀ ਕੰਪਨੀ ਕਿਹੜੀ ਆ? ਉਹ ਕੋਈ ਬਗਾਨੀ ਨਹੀਂ ਹੈ, ਕੋਈ ਸੱਤ ਪਰਾਇਆ ਨਹੀਂ ਹੈ ਲੁੱਟਣ ਵਾਲਾ ਵੀ। ਉਹ ਉਹੀ ਲੋਕ ਆ ਜਿਨ੍ਹਾਂ ਦੇ ਨਾਲ ਪ੍ਰਧਾਨ ਸੇਵਕ ਵੀ ਚੰਗੀ ਆ, ਭਾਵੇਂ ਰਿਲਾਇੰਸ ਦੀ ਮਾਲਕੀਅਤ ਵਾਲੀ ਬਿਜਲੀ ਕੰਪਨੀ ਆ। ਇਹਨਾਂ ਨੇ ਇੱਕ ਝਟਕਾ ਦਿੱਤਾ, ਸੋ ਜ਼ੋਰਦਾਰ ਝਟਕਾ CBI ਨੂੰ। ਦੇਖਦੇ ਹਾਂ ਹੁਣ CBI ਅੱਗੋਂ ਕੀ ਕਰਦੀ ਆ। ਪਰ ਇਹ ਹਾਲ ਆ ਸਾਡੇ ਮੁਲਕ ਦਾ ਕਿ ਇੱਥੇ ਦੇਖੋ ਹੁਣ ਅਸੈਸਮੈਂਟ ਲਾਈ ਜਾਂਦੀ ਹੈ, ਉਹ ਕੌਣ ਲਾ ਰਿਹਾ? ਬਿਜਲੀ ਕੰਪਨੀ। ਔਰ ਚੁੱਪ ਕਰਕੇ ਬਿੱਲ ਤੇ ਕੌਣ ਕਰ ਰਿਹਾ? CBI। ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। ਅਜੇ ਕੈਗ ਇਹ ਨਾ ਜਾਂਚ ਪੜਤਾਲ ਕਰਦੀ। ਕੈਗ ਵੀ ਇੱਕ ਬਹੁਤ ਵਧੀਆ ਸੰਸਥਾ, ਕਈ ਵਾਰ ਵੈਸੇ ਸਵਾਲ ਵੀ ਉੱਠਦੇ ਆ। ਕੈਗ ਕਈ ਮਾਮਲਿਆਂ 'ਚ ਪਰਤਾਂ ਖੋਲ ਕੇ ਸੱਚ ਨੂੰ ਕੱਢ ਲਿਆਉਂਦੀ ਹੈ, ਤੇ ਜੇ ਕੈਗ ਨਾ ਲਿਆਉਂਦੀ ਤਾਂ ਸ਼ਾਇਦ ਇਹ ਕੰਮ ਹਾਲੇ ਵੀ ਚੱਲੀ ਜਾਂਦਾ। ਖੈਰ ਹੁਣ ਦੇਖਦੇ ਹਾਂ ਕਿ ਅੱਗੇ ਕੀ ਬਣਦਾ। ਇਹਦੇ ਬਾਰੇ ਕਹਿੰਦੇ ਹੁੰਦੇ ਸੀਗੇ CBI ਬਾਰੇ ਕਿ ਪਿੰਜਰੇ ਦਾ ਤੋਤਾ, ਤੇ ਲੋਕ ਕਹਿੰਦੇ ਆ ਇਹ ਪਿੰਜਰੇ ਦਾ ਤੋਤਾ ਕੇਂਦਰ ਦਾ, ਤੇ ਜਿਹੜੀ ਕੇਂਦਰ ਹੈ ਉਹ ਅੱਜ ਕੱਲ੍ਹ ਕਾਰਪੋਰੇਟ ਦੀ ਤੋਤੀ ਬਣੀ ਪਈ ਆ। ਕੀ ਕਰੀਏ ਹੁਣ, ਸਾਰਾ ਕੁਛ ਹੈ ਜਿਹੜਾ ਉਹ ਗੜਬੜ ਆ। ਤਾਂ ਇੱਥੇ ਫਿਰ ਇਸ ਮਾਹੌਲ ਦੇ ਵਿੱਚ ਕਈ ਵਾਰ ਜਿਹੜੇ ਸ਼ਿਕਾਰੀ ਉਹ ਵੀ ਸ਼ਿਕਾਰ ਹੋ ਜਾਂਦੇ ਆ। ਸੋ ਜਿੱਦਾਂ ਕਿਸੇ ਨੇ ਕਿਹਾ ਸੀ ਅਸੂਲ ਇੱਕ ਹੀ ਹੋਤਾ ਹੈ, ਸਿਰਫ ਜੰਗਲ ਕਾ ਸ਼ਿਕਾਰ ਬਣਤੇ ਰਹੋ ਜਾਂ ਸ਼ਿਕਾਰ ਕਰਤੇ ਚਲੋ। ਮਾਹੌਲ ਏਦਾਂ ਦਾ ਬਣਿਆ, ਜਾਂ ਸ਼ਿਕਾਰ ਕਰਦੇ ਚਲੋ ਜਾਂ ਸ਼ਿਕਾਰ ਹੋਈ ਚਲੋ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਨਸ਼ਾ ਰੋਕਣ ਲਈ ਕੈਪਟਨ ਨੇ ਕੇਂਦਰ ਤੋਂ ਨੀਤੀ ਤੇ ਗਵਾਂਢੀ ਸੂਬਿਆਂ ਤੋਂ ਮੰਗਿਆ ਸਹਿਯੋਗ। ਬਸ ਕਿਸੇ ਤੋਂ ਸੁਝਾਅ ਮੰਗੀ ਜਾਂਦਾ ਕੈਪਟਨ, ਕਿਸੇ ਤੋਂ ਸਹਿਯੋਗ ਮੰਗੀ ਜਾਂਦਾ, ਕਿਸੇ ਤੋਂ ਕਰਜ਼ਾ ਮੰਗੀ ਜਾਂਦਾ, ਬਸ ਮੰਗੀ ਜਾਂਦਾ। ਕਹਿੰਦਾ ਕੁਛ ਨਹੀਂ ਹੈ, ਕਰਦਾ ਕੁਛ ਨਹੀਂ ਹੈ। ਸੋ ਇਸ ਸਮੇਂ ਕੇਂਦਰ ਦੇ ਫੇਰ ਦਰ ਤੇ ਚਿੱਠੀ ਲਿਖ ਦਿੱਤੀ ਹੈ, ਲਵ ਲੈਟਰ ਅੱਗੇ ਬਾਦਲ ਸਾਹਿਬ ਲਿਖੀ ਗਏ ਪ੍ਰਧਾਨ ਮੰਤਰੀਆਂ ਨੂੰ, ਤੇ ਪੰਜਾਬ ਦੇ ਭਾਗਾਂ 'ਚ ਕੱਖ ਵੀ ਨਹੀਂ ਲਿਖਿਆ ਗਿਆ। ਓਦਾਂ ਹੀ ਹੁਣ ਇਹਨਾਂ ਨੇ ਵੀ ਲਵ ਲੈਟਰ ਵਾਲਾ ਜਿਹੜਾ ਉਹ ਸਿਲਸਿਲਾ ਤੋਰਿਆ ਹੋਇਆ ਲਗਾਤਾਰ ਚੱਲਦਾ ਰਹਿੰਦਾ। ਇਹਨਾਂ ਨੇ ਪਹਿਲਾਂ ਤੇ ਜਿਹੜਾ ਲਵ ਲੈਟਰ ਲਿਖਿਆ ਉਹ ਰਾਜਨਾਥ ਸਿੰਘ ਨੂੰ ਲਿਖਿਆ ਕਿ ਭਾਈ ਕੌਮੀ ਪਾਲਿਸੀ ਦੀ ਜ਼ਰੂਰਤ ਹੈ। ਵੈਸੇ ਕੌਮੀ ਪਾਲਿਸੀ ਦੀ ਜ਼ਰੂਰਤ ਹੈ, ਪਰ ਇਹ ਤੇ ਤੁਹਾਨੂੰ ਚੋਣ ਮੈਨੀਫੈਸਟੋ ਬਣਾਉਣ ਦੇ ਵੇਲੇ ਹੀ ਸੋਚ ਲੈਣਾ ਚਾਹੀਦਾ ਸੀਗਾ ਕਿ ਇੱਕ ਉਹ ਸਟੇਟ ਜਿਹੜਾ ਤੁਸੀਂ ਆਪ ਹੀ ਪ੍ਰਚਾਰਦੇ ਸੀ ਕਿ ਡੁੱਬਿਆ ਪਿਆ ਕਰਜ਼ੇ ਦੇ ਵਿੱਚ, ਉਹ ਕਿੱਦਾਂ ਕੋਈ ਇਹੋ ਜਿਹੀ ਪਾਲਿਸੀ ਲੈ ਆਊਗਾ ਜਿੱਥੇ ਲੱਖਾਂ ਨਸ਼ੇੜੀ ਹੋਣ, ਜਿੱਥੇ ਹਜ਼ਾਰਾਂ ਨਸ਼ੇੜੀ ਹੋਣ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ। ਦੂਜੀ ਚੀਜ਼ ਜਿਹੜੀ ਆ, ਇਹਨਾਂ ਨੇ ਇਕੱਲੇ ਰਾਜਨਾਥ ਸਿੰਘ ਨੂੰ ਹੀ ਨਹੀਂ ਕਿਹਾ। ਦੂਜੀ ਗੱਲ ਜਿਹੜੀ ਕਹੀ ਆ ਉਹ ਵੀ ਵੈਸੇ ਤੇ ਉਹ ਵੀ ਪਤੇ ਦੀ ਆ। ਕਹਿੰਦੇ ਆ ਕਿ ਜਿਹੜੀਆਂ ਗੁਆਂਢੀ ਸਰਕਾਰਾਂ ਨੇ, ਭਾਵ ਦਿੱਲੀ ਆ, ਚਾਹੇ ਹਿਮਾਚਲ ਆ, ਹਰਿਆਣਾ, ਤਾਂ ਇਹ ਵੀ ਸਾਡੇ ਨਾਲ ਸਹਿਯੋਗ ਕਰਨਾ। ਤਾਂ ਸਹਿਯੋਗ ਦੀ ਮੰਗ ਜਿਹੜੀ ਆ ਠੀਕ ਹੈ, ਕਿਉਂਕਿ ਅੱਜ ਹੀ NDTV ਤੇ ਇੱਕ ਸਟੋਰੀ ਚੱਲੀ ਆ। ਸਟੋਰੀ ਕੀ ਚੱਲੀ ਆ ਕਿ ਉਹਦੇ ਵਿੱਚ ਕੁਛ ਪੰਜਾਬ ਦੇ ਨਸ਼ੇੜੀ ਆ ਜਿਹੜੇ ਉਹ ਸ਼ਰੇਆਮ ਕਹਿੰਦੇ ਆ ਕਿ ਇੱਥੇ ਸਖਤਾਈ ਹੋਈ ਆ, ਬਾਕੀ ਮਾਲ ਬੰਦ ਹੋਇਆ ਤੇ ਅਸੀਂ ਹੁਣ ਦਿੱਲੀੋਂ ਲਿਆਉਣੇ ਆ। ਤਾਂ ਦਿੱਲੀ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਸਟਿੰਗਰ ਸੀਗੇ ਚੈਨਲ ਦੇ, ਉਹ ਜਦੋਂ ਦੱਸੇ ਪਤਿਆਂ ਤੇ ਗਏ ਤੇ ਬੜੀ ਈਜ਼ੀਲੀ ਉਹਨਾਂ ਨੂੰ ਡਰੱਗ ਮਿਲ ਗਈ। ਤਾਂ ਨਾਲੇ ਉਹਨਾਂ ਨੇ ਦੱਸਿਆ ਕਿ ਅੱਜ ਕੱਲ੍ਹ ਅਸੀਂ ਪੰਜਾਬ ਨੂੰ ਮਾਲ ਜਿਹੜਾ ਉਹ ਘੱਲਦੇ ਪਏ ਆ। ਪਰ ਸਹਿਯੋਗ ਤੇ ਦੇਖੋ ਕਰਦੇ, ਦੂਸਰੀ ਸਟੇਟ ਵੀ ਕਰਦੇ ਆ। ਉਹਦੇ 'ਚ ਤੁਹਾਡਾ ਸਹਿਯੋਗ ਕਿਸ ਤਰ੍ਹਾਂ ਦਾ, ਉਹਦੀ ਇੱਕ ਮੈਂ ਉਦਾਹਰਨ ਇਹਨਾਂ ਨੂੰ ਵੀ ਦੱਸ ਦਿੰਦਾ, ਕੈਪਟਨ ਸਾਹਿਬ ਨੂੰ ਵੀ, ਜੇ ਕਿਤੇ ਗੱਲ ਮੇਰੀ ਪਹੁੰਚਦੀ ਕਰ ਦੇਵੇ ਕੋਈ। ਕੈਪਟਨ ਸਾਹਿਬ ਨੇ ਸ਼ਾਇਦ ਉਹ ਖਬਰ ਨਹੀਂ ਪੜ੍ਹੀ ਜਿਹਦੇ ਵਿੱਚ ਰਾਜਸਥਾਨ ਦੇ ਨਾਲ ਇਹਨਾਂ ਨੇ ਸਹਿਯੋਗ ਕੀਤਾ ਸੀ। ਰਾਜਸਥਾਨ ਪੁਲਿਸ ਨੇ ਇਹਨਾਂ ਨੂੰ ਬੰਦੇ ਫੜਾਏ। ਕਿਆ ਬੰਦੇ ਫੜੇ ਅਸੀਂ ਬਾਰਡਰ ਤੋਂ, ਤੇ ਮੰਨੀ ਜਾਂਦੇ ਆ ਕਿ 21 ਕਿਲੋ ਹੈਰੋਇਨ ਜਿਹੜੀ ਆ ਫਲਾਣੇ ਸਾਥੀ ਦੇ ਘਰ ਪਈ ਆ। ਤੇ ਦੱਸਦੇ ਕਿ ਰਾਜਸਥਾਨ ਪੁਲਿਸ ਵੀ ਨਾਲ ਚਲੇਗੀ। ਉਸ ਪਿੰਡ ਦੇ ਵਿੱਚ ਕਹਿੰਦੇ ਕਿ ਆ ਤੁਸੀਂ ਗੁਰਦੁਆਰੇ 'ਚ ਬੈਠੋ ਤੇ ਜਲਪਾਨ ਕਰੋ, ਅਸੀਂ ਆਉਣੇ ਆ, ਅਸੀਂ ਘਰ ਵੇਖੀਏ। ਤੇ ਉਹ ਰਾਜਸਥਾਨ ਵਾਲੇ ਪਿੱਟਦੇ ਰਹੇ। ਮੁੜ ਕੇ ਉਹ ਗੱਲ ਜਿਹੜੀ ਆ ਉਹ BSF ਦੇ ਕਮਾਂਡਰ ਤੱਕ ਵੀ ਚਲੇ ਗਈ। ਕਹਿੰਦੇ ਆ ਕਿ ਜਦੋਂ ਇਹ ਉਹਦਾ ਘਰ ਵੇਖਣ ਗਏ, ਸਾਨੂੰ ਉੱਥੇ ਪਿੱਛੇ ਬਿਠਾ ਕੇ ਤੇ ਜਿਹੜਾ ਮਾਲ ਸੀਗਾ ਉਹ ਪੱਟ ਲਿਆ ਆ। ਸਾਨੂੰ ਦੱਸਿਆ ਕਿ 2 ਕਿਲੋ ਫੜਿਆ ਉੱਥੋਂ, ਤੇ ਜਦ ਕਿ ਉਹ ਬੰਦਾ ਜਿਹੜਾ ਮੰਨੀ ਜਾਂਦਾ ਸੀ ਉਹ ਕਹਿੰਦਾ ਸੀ ਮੇਰੇ ਘਰ 21 ਕਿਲੋ ਪਈ, ਹੁਣ 19 ਕਿਲੋ ਕਿੱਧਰ ਗਈ ਆ। ਉਹਦਾ ਰੌਲਾ ਜਿਹੜਾ ਉਹ ਅਖਬਾਰਾਂ ਤੱਕ ਪਿਆ। ਸਹਿਯੋਗ ਇਸ ਤਰ੍ਹਾਂ ਦਾ ਵੀ ਹੋ ਜਾਂਦਾ, ਕਈ ਵਾਰੀ ਸਹਿਯੋਗ ਹੈ ਜਿਹੜਾ ਉਹ ਰੋਗ ਬਣ ਜਾਂਦਾ। ਸੋ ਸਹਿਯੋਗ ਤੇ ਵਾਕਿਆ ਹੀ ਜ਼ਰੂਰਤ ਹੈ, ਸਹਿਯੋਗ ਤੇ ਹੋਣਾ ਚਾਹੀਦਾ, ਕੋਆਰਡੀਨੇਸ਼ਨ ਤੇ ਹੋਣਾ ਚਾਹੀਦਾ। ਪਰ ਕੋਆਰਡੀਨੇਸ਼ਨ ਦੇ ਵਿੱਚ ਤੁਹਾਡੀ ਵੀ ਇੱਕ ਭੂਮਿਕਾ ਬਣਦੀ ਹੈ। ਹੁਣ ਕੌਮੀ ਪਾਲਿਸੀ ਹੈ ਜਿਹੜੀ
ਉਹ ਠੀਕ ਹੈ ਆਪਣੀ ਥਾਂ ਤੇ, ਪਰ ਤੁਸੀਂ ਖੁਦ ਮੁਖਤਿਆਰੀ ਰੱਖਦੇ ਹੋ ਕੁਛ ਹੱਦ ਤੱਕ, ਨਹੀਂ ਬਹੁਤ ਹੱਦ ਤੱਕ ਭਾਰਤ ਦੇ ਵਿੱਚ ਤੁਹਾਡੀ ਖੁਦ ਮੁਖਤਿਆਰੀ ਹੈ, ਤਾਂ ਤੁਸੀਂ ਆਪਣੇ ਪੱਧਰ ਤੇ ਵੀ ਕੁਛ ਕਰੋ ਨਾ। ਹਰੇਕ ਮਾਮਲੇ ਦੇ ਵਿੱਚ ਕੇਂਦਰ ਏਦਾਂ ਕਰੂ, ਕੇਂਦਰ ਏਦਾਂ ਕਰੂ, ਕੇਂਦਰ ਤੁਹਾਨੂੰ ਸਹਿਯੋਗ ਦੇ ਸਕਦਾ। ਕੇਂਦਰ ਤੇ ਅੱਗੇ ਜਿੰਨਾ ਕੁ ਕਰਦਾ, ਉਹ ਆਪਾਂ ਕੱਲ ਵੀ ਵਿਚਾਰਿਆ ਸੀਗਾ ਕਿ ਕਿਸ ਤਰੀਕੇ ਨਾਲ ਫੰਡਾਂ ਦੇ ਵਿੱਚ ਕਟੌਤੀ ਕਰ ਦਿੰਦਾ, ਕਿਸ ਤਰ੍ਹਾਂ ਉਹ ਇਹਨਾਂ ਦੇ ਰਸਤੇ ਔਖੇ ਕਰ ਦਿੰਦਾ। ਤਾਂ ਕੇਂਦਰ ਤੋਂ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ। ਹਾਂ, ਕੇਂਦਰ ਤੇ ਦਬਾਅ ਬਣਾਇਆ ਜਾ ਸਕਦਾ ਕਿ ਭਾਈ ਫੰਡ ਸਾਨੂੰ ਦਿਓ, ਅਸੀਂ ਕੋਈ ਪਾਲਿਸੀ ਜਿਹੜੀ ਆ ਉਹ ਇੰਪਲੀਮੈਂਟ ਕਰੀਏ। ਸੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਲਵ ਲੈਟਰ ਜਿਹੜਾ ਲਿਖਿਆ, ਉਹਦਾ ਜਵਾਬ ਤੇ ਪਤਾ ਨਹੀਂ ਆਪਾਂ ਨੂੰ ਕਿ ਉਹ ਮਿਲੂ ਜਾਂ ਨਹੀਂ ਮਿਲੂਗਾ, ਪਰ ਇੱਕ ਗੱਲ ਜ਼ਰੂਰ ਆ ਕਿ ਇਹਨਾਂ ਨੂੰ ਰਲ ਮਿਲ ਕੇ ਸਾਰੀਆਂ ਪਾਰਟੀਆਂ ਨੂੰ ਘੱਟੋ ਘੱਟ ਇਸ ਗੱਲ ਤੇ ਇੱਕ ਮਤ ਹੋ ਜਾਣਾ ਚਾਹੀਦਾ ਕਿ ਪੰਜਾਬ ਡੁੱਬਦਾ ਪਿਆ, ਪੰਜਾਬ ਉੱਡਦਾ ਪਿਆ, ਇਹਨੂੰ ਬਚਾਉਣਾ ਕਿੱਦਾਂ। ਤਾਂ ਫਿਰ ਜਦੋਂ ਇੱਕਮਤ ਹੋ ਜਾਣਗੇ, ਕੋਈ ਇਜਲਾਸ ਕਰਨ, ਕੋਈ ਸੈਸ਼ਨ ਸੱਦਣ ਅਸੈਂਬਲੀ ਦਾ, ਉਸ ਤੋਂ ਬਾਅਦ ਹੀ ਕੋਈ ਹੱਲ ਨਿਕਲੂਗਾ। ਦੂਜੀ ਚੀਜ਼ ਅੱਜ ਇੱਕ ਹੋਰ ਵਾਪਰੀ ਆ, ਇਹਨਾਂ ਨੇ ਜਾ ਕੇ ਸਾਰੀ ਗੇਂਦ ਜਿਹੜੀ ਆ ਉਹ ਸੁੱਟੀ ਆ ਕੇਂਦਰ ਦੇ ਪਾਲੇ ਦੇ ਵਿੱਚ, ਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਜੀ, ਉਹ ਉੱਥੇ ਜਾ ਕੇ ਰਾਜ ਸਭਾ ਦੇ ਵਿੱਚ ਪਿੱਟ ਖਲੋਤੇ ਕਹਿੰਦੇ ਜੀ ਪੰਜਾਬ ਸਰਕਾਰ ਕਰਦੀ ਕੁਛ ਨਹੀਂ ਨਸ਼ੇ ਦੇ ਮਾਮਲੇ 'ਚ, ਕੇਂਦਰ ਸਰਕਾਰ ਕਿਰਪਾ ਕਰਕੇ ਦਖਲ ਦੇਵੇ। ਸੋ ਉਹਨਾਂ ਨੇ ਇਹਨਾਂ ਦਾ ਉੱਥੇ ਗੋਡਾ ਬੰਨ੍ਹ ਦਿੱਤਾ। ਪਰ ਇਸ ਤਰ੍ਹਾਂ ਇਲਜ਼ਾਮ ਤਰਾਸ਼ੀ ਨਾਲ ਗੱਲ ਨਹੀਂ ਬਣਨੀ, ਸਿਰ ਜੋੜਨੇ ਪੈਣਗੇ, ਔਰ ਖਾਸ ਤੌਰ ਤੇ ਜਿਹੜੀ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦੀ ਹੈ ਲੀਡਰਸ਼ਿਪ, ਤਾਂ ਇਹ ਘੱਟੋ ਘੱਟ ਇੱਕਮਤ ਹੋਣ, ਫਿਰ ਹੀ ਕੋਈ ਮਸਲਾ ਹੱਲ ਹੋਊਗਾ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਮਿੰਟ 'ਚ ਵੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਪਲੀ ਵਿਖੇ ਰੱਖੀ ਗਈ ਪਹਿਲੀ ਚੋਣ ਰੈਲੀ। ਦੇਖੋ, ਅਕਾਲੀ ਦਲ ਦੇ ਜਿਹੜੇ ਜਰਨੈਲ ਆ ਸੁਖਬੀਰ ਸਿੰਘ ਬਾਦਲ, ਕਿਤੇ ਵੀ ਰੱਖ ਸਕਦੇ ਹੋ, ਤਾਂ ਕਹਿੰਦੇ ਕਿ ਸਾਡੇ ਵਰਕਰਾਂ 'ਚ ਇੰਨਾ ਕਰੰਟ ਹੈ ਕਿ ਅਸੀਂ ਮੰਗਲ ਤੇ ਵੀ ਰੈਲੀ ਕਰ ਸਕਦੇ ਹਾਂ, ਤੇ ਪਿਪਲੀ ਤੇ ਕੋਈ ਵੀ ਦੂਰ ਨਹੀਂ। ਸੋ ਇਹ ਪਿਪਲੀ ਹਰਿਆਣੇ ਦੇ ਵਿੱਚ ਆ। ਸੋ ਪਿਪਲੀ ਤੋਂ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਚੋਣ ਦੀ, ਉਹ ਜਿਵੇਂ ਹਿੰਦੀ 'ਚ ਕਹਿੰਦੇ ਹੁੰਦੇ ਆ ਨਾ ਕਿ ਬਿਗਲ ਫੂਕਤਾ, ਆਪਾਂ ਕਹਿ ਦਿੰਦੇ ਸ਼ੁਰੂਆਤ ਕਰਤੀ, ਉਹ ਹਿੰਦੀ ਦਾ ਇੱਕ ਮੁਹਾਵਰਾ ਕਿ ਬਿਗਲ ਫੂਕਤਾ, ਯਾਨੀ ਸ਼ੁਰੂਆਤ ਕਰ ਦਿੱਤੀ। ਤਾਂ ਹੋ ਸਕਦਾ ਕਿ ਪਿਪਲੀ ਦੇ ਵਿੱਚ ਇਹ ਬਿਗਲ ਦੀ ਥਾਂ ਤੇ ਪੀਪਣੀ ਵਜਾ ਦੇਣ ਕੇ ਲਓ ਭਾਈ ਅਸੀਂ ਵੀ ਹਰਿਆਣੇ 'ਚ ਆ ਗਏ। ਸੋ ਇਹਨਾਂ ਨੇ ਪਹਿਲੀ ਜਿਹੜੀ ਉੱਥੇ ਰੱਖੀ ਹੈ ਰੈਲੀ, ਠੀਕ ਮੈਨੂੰ ਤੇ ਉਹੀ ਲੱਗਦਾ ਕਿ ਬਿਗਲ ਫੂਕਣ ਵਾਲੀ ਗੱਲ ਆ ਕਿ ਉੱਥੋਂ ਇਹ ਸ਼੍ਰੀ ਗਣੇਸ਼ ਕਰ ਦੇਣਗੇ ਕਿ ਹਾਂ ਭਾਈ ਅਸੀਂ ਹਰਿਆਣੇ ਦੇ ਵਿੱਚ ਆ ਚੁੱਕੇ ਹਾਂ, ਕਿਉਂਕਿ ਹੁਕਮ ਕੱਲ ਵੀ ਹੋਏ ਸੀਗੇ ਇਹਨਾਂ ਦੀ ਜਿਹੜੀ ਹੇਠਲੇ ਪੱਧਰ ਦੀ ਲੀਡਰਸ਼ਿਪ ਆ, ਵੈਸੇ ਤੇ ਫਰੰਟ ਲਾਈਨ ਦੀ ਲੀਡਰਸ਼ਿਪ ਆ ਜਾਂਦੀ ਹੈ ਵਿੱਚ, ਜਿੱਦਾਂ ਸਿਕੰਦਰ ਸਿੰਘ ਮਲੂਕਾ ਨੂੰ ਰਾਜਸਥਾਨ ਦੇ ਵਿੱਚ ਲਾਇਆ, ਤਾਂ ਜਿਹੜੀ ਇਹਨਾਂ ਦੀ ਕੋਰ ਕਮੇਟੀ ਹੈ ਜਾਂ ਜਿਹੜੀ ਇਹਨਾਂ ਦੀ ਉਤਲੀ ਟੀਮ ਆ, ਉਹਨਾਂ ਨੇ ਸਾਫ਼ ਤੌਰ ਤੇ ਜਿਹੜੇ ਅਬਜ਼ਰਵਰ ਲੱਗੇ ਹੋਏ ਆ, ਉਹਨਾਂ ਨੂੰ ਹੁਕਮ ਦਿੱਤੇ ਆ ਕਿ ਆਪੋ ਆਪਣੀ ਤਿਆਰੀ ਖਿੱਚ ਦਿਓ। ਤੇਜਿੰਦਰ ਸਿੰਘ ਮਿੱਡੂ ਖੇੜਾ ਵਾਲੇ ਆ ਜਿਹੜੇ, ਉਹ ਵੀ ਮੇਰੇ ਖਿਆਲ ਦੇ ਨਾਲ ਅਬਜ਼ਰਵਰ ਲੱਗੇ ਇਹਨਾਂ ਦੇ ਨਾਲ ਇੱਥੇ ਰਾਜਸਥਾਨ 'ਚ, ਇਹਨਾਂ ਨੇ ਵੀ ਤਿਆਰੀ ਖਿੱਚਤੀ ਆ। ਤਾਂ ਦੂਸਰੇ ਪਾਸੇ ਹੁਣ ਇਹ ਖਬਰ ਆਏਗੀ ਕਿ 19 ਅਗਸਤ ਤੋਂ ਸ਼ਾਇਦ ਉੱਥੇ ਵੀ ਚੋਣ ਪ੍ਰਚਾਰ ਸ਼ੁਰੂ ਹੋ ਜਾਊਗਾ, ਜਿੱਥੇ ਬਾਦਲ ਸਾਹਿਬ ਕੇ ਬਹੁਤ ਨਜ਼ਦੀਕੀ ਰਹਿੰਦੇ, ਭਾਵ ਹਰਿਆਣੇ ਦੇ ਚੌਟਾਲੇ। ਸੋ ਉੱਥੋਂ ਇਹਨਾਂ ਨੇ 19 ਤਰੀਕ ਨੂੰ ਰੈਲੀ ਕਰਕੇ ਸ਼ੁਰੂਆਤ ਕਰ ਦੇਣੀ ਹੈ ਸ਼ਾਇਦ ਇਲੈਕਸ਼ਨ ਦੀ, ਕਿਉਂਕਿ ਅਕਾਲੀ ਦਲ ਨੇ ਪਹਿਲਾਂ ਐਲਾਨ ਕੀਤਾ ਕਿ ਅਸੀਂ ਇਕੱਲਿਆਂ ਨੇ ਚੋਣ ਲੜਨੀ ਆ, ਪਰ ਲੋਕ ਕਈ ਤਰ੍ਹਾਂ ਦੇ ਕਿਆਫੇ ਲਾਉਂਦੇ ਆ ਕਿ ਉੱਥੇ ਜਾ ਕੇ ਮੁੱਦਾ ਕੀ ਚੁੱਕਣਗੇ ਹਰਿਆਣੇ 'ਚ, ਕੀ ਹਰਿਆਣੇ 'ਚ ਇਹ ਕਹਿਣਗੇ ਕਿ ਭਾਈ ਜਿਹੜੀ ਤੁਹਾਡੀ ਮੰਗ ਹੈ, ਕਿਉਂਕਿ ਉਹਨਾਂ ਦੀ ਇੱਕੋ ਮੰਗ ਹੈ ਕਿ ਪਾਣੀ ਦਿਓ ਸਾਨੂੰ, ਵੱਧ ਤੋਂ ਵੱਧ ਪਾਣੀ ਦਿਓ, ਤੇ ਕੀ ਉੱਥੇ ਅਕਾਲੀ ਕਹਿਣਗੇ ਕਿ ਭਾਈ ਕੋਈ ਗੱਲ ਨਹੀਂ ਤੁਸੀਂ ਜ਼ੋਰ ਲਾਓ ਅਸੀਂ ਤੁਹਾਡੇ ਨਾਲ ਆ ਤੇ ਤੁਹਾਡੇ ਹੱਕ ਤੁਹਾਨੂੰ ਦਵਾਵਾਂਗੇ, ਜਾਂ ਉੱਥੇ ਕਹਿਣਗੇ ਕਿ ਨਹੀਂ ਭਾਈ ਤੁਹਾਨੂੰ ਪਾਣੀ ਨਹੀਂ ਮਿਲਣਾ, ਹਾਂ ਹੋਰ ਤੁਹਾਡੇ ਮਸਲੇ ਸਾਰੇ ਹੱਲ ਕਰਵਾਵਾਂਗੇ, ਜਾਂ ਕੀ ਇਹ ਕਹਿਣਗੇ ਕਿ ਜਿੱਦਣ ਆਪਾਂ ਵੱਖ ਹੋਏ ਸਾਂ ਦੋਵੇਂ ਭਰਾ ਤੇ ਤੁਹਾਡੀ GDP ਜਿਹੜੀ ਸੀਗੀ ਉਹ 366 ਕਰੋੜ ਦੀ ਸੀ ਤੇ ਸਾਡੀ 570 ਕਰੋੜ ਦੀ ਸੀਗੀ, ਅੱਜ ਤੁਸੀਂ ਸਭ ਤੋਂ ਅੱਗੇ ਲੰਘ ਗਏ ਹੋ, ਇਹਦੇ 'ਚ ਸਾਡਾ ਵੀ ਤੇ ਕੰਟਰੀਬਿਊਸ਼ਨ ਹੈ ਹੀ ਹੈ ਨਾ ਕੋਈ, ਸੋ ਪਾਓ ਵੋਟਾਂ ਸਾਨੂੰ, ਤਾਂ ਹਰਿਆਣਾ ਅੱਗੇ ਲੰਘਿਆ ਸਾਡੇ ਕਰਕੇ ਲੰਘਿਆ, ਸੋ ਕਿਰਪਾ ਕਰਕੇ ਪਾਓ ਵੋਟਾਂ। ਜਾਂ SYL ਦਾ ਮੁੱਦਾ ਚੁੱਕ ਕੇ ਕਿ ਹਾਂ ਭਾਈ ਦੇਖ ਲਓ ਅਸੀਂ ਕਿੰਨਾ ਕੁ ਤੁਹਾਨੂੰ ਸਹਿਯੋਗ ਕੀਤਾ। ਸੋ ਸਾਰੀਆਂ ਚੀਜ਼ਾਂ ਇਹ ਬੜੀਆਂ ਦਿਲਚਸਪ ਹੈ ਕਿ ਉੱਥੇ ਕਿਸ ਤਰ੍ਹਾਂ ਦਾ ਏਜੰਡਾ ਹੋਊਗਾ ਅਕਾਲੀ ਦਲ ਦਾ। ਇਹ ਤੇ ਚਲੋ ਹਲਕੇ ਪੱਧਰ ਦੀਆਂ ਗੱਲਾਂ ਨੇ ਜਿਹੜੀਆਂ ਆਪਾਂ ਕਰਦੇ ਪਏ ਹਾਂ, ਹਲਕੇ ਮੂਡ ਦੀਆਂ ਗੱਲਾਂ ਨੇ, ਪਰ ਅਕਾਲੀ ਦਲ ਉੱਥੇ ਕਿਸ ਤਰ੍ਹਾਂ ਦਾ ਏਜੰਡਾ ਪੇਸ਼ ਕਰੇਗਾ ਵੇਖਣ ਵਾਲੀ ਗੱਲ ਹੋਊਗੀ। ਉੱਦਾਂ ਮੁਬਾਰਕਬਾਦ ਦੇਣੀ ਚਾਹੀਦੀ ਆ, ਅਕਾਲੀਆਂ ਨੇ ਪ੍ਰਵਾਜ਼ ਭਰੀ ਆ ਕਿ ਰਾਜਸਥਾਨ 'ਚ ਜਾ ਰਹੇ ਆ, ਇੱਥੇ ਹਰਿਆਣੇ 'ਚ ਜਾ ਰਹੇ ਆ, ਪਰ ਜੇ ਆਪਾਂ ਦੇਖੀਏ ਇਹਨਾਂ ਦਾ ਜਿਹੜਾ ਰਿਸ਼ਤਾ ਅਕਾਲੀਆਂ ਦਾ ਤੇ ਭਾਜਪਾ ਵਾਲਿਆਂ ਦਾ, ਉਹ ਠੀਕ ਮੇਰੇ ਖਿਆਲ ਦੇ ਨਾਲ ਉਹ ਫੱਟੀਆਂ ਵਾਲਾ ਹਿਸਾਬ ਕਿਤਾਬ ਹੈ। ਜਿਵੇਂ ਆਪਾਂ ਪੁਰਾਣੇ ਸਮੇਂ 'ਚ ਸਕੂਲਾਂ 'ਚ ਦੇਖਦੇ ਹੁੰਦੇ ਸੀਗੇ ਨਾ ਕਿ ਉਹ ਪੋਚ ਕੇ ਫੱਟੀਆਂ ਤੇ ਜੋੜ ਦਿੱਤੀਆਂ ਜਾਂਦੀਆਂ ਹੁੰਦੀਆਂ ਸੀ, ਉਹ ਉੱਤੋਂ ਜੁੜੀਆਂ ਹੁੰਦੀਆਂ ਸੀ, ਹੇਠੋਂ ਉਹਨਾਂ 'ਚ ਵਿੱਥ ਹੁੰਦੀ ਸੀ।
ਤਾਂ ਇਹ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ। ਹੁਣ ਪਤਾ ਨਹੀਂ ਹੈ ਕਿ ਕਿਹੜਾ ਬੰਦਾ ਕਿਹਨੂੰ ਜ਼ਿਆਦਾ ਠੇਬੀ ਲਾਊਗਾ। ਠੇਬੀ ਜ਼ਰੂਰ ਅੰਦਰ ਖਾਤੇ ਲੱਗਦੀ, ਕਿਉਂਕਿ ਜੇ ਤੁਸੀਂ ਪੰਜਾਬ 'ਚ ਇੱਥੇ ਪਿਛਲੀਆਂ ਚੋਣਾਂ ਦਾ ਮਾਹੌਲ ਦੇਖੋਗੇ, ਤੁਹਾਨੂੰ ਅਕਾਲੀਆਂ ਦੇ ਬਹੁਤ ਸਾਰੇ ਬੰਦੇ ਆਫ ਦੀ ਰਿਕਾਰਡ ਦੱਸਣਗੇ ਕਿ ਸਾਡੇ ਨਾਲ ਦੇ ਹੀ ਸਾਨੂੰ ਬਹੁਤ ਹੱਦ ਤੱਕ ਖੋਰਾ ਲਾਇਆ, ਸਿੱਧੇ ਤੌਰ ਤੇ ਭਾਜਪਾ ਵਾਲਿਆਂ ਤੇ ਉਂਗਲ ਚੁੱਕਦੇ ਆ। ਸੋ ਇੱਥੇ ਹੁਣ ਕੀ ਇਹਨਾਂ ਦੀ ਰਣਨੀਤੀ ਆ ਉਹ ਬਹਰਹਾਲ ਛੇਤੀ ਤੇ ਸਮਝ ਨਹੀਂ ਆਊਗੀ। ਪਰ ਜੇ ਠੇਬੀ ਲਾਉਣ ਦੀ ਖੇਡ ਆ ਤਾਂ ਫਿਰ ਤੇ ਰਿਸ਼ਤਾ ਜਿਹੜਾ ਵੈਸੇ ਤੇ ਕੈਪਟਨ ਸਾਹਿਬ ਬਾਦਲ ਸਾਹਿਬ ਕਹਿੰਦੇ ਹੁੰਦੇ ਕਿ ਪਤੀ ਪਤਨੀ ਵਾਲਾ ਰਿਸ਼ਤਾ, ਪਰ ਫਿਰ ਇਹ ਜਿਹੜਾ ਇੱਕ ਛੱਤ ਹੇਠ ਪਤੀ ਪਤਨੀ ਵਾਲਾ ਰਿਸ਼ਤਾ ਨਾ ਜਿਹੜਾ ਖਰਾਬ ਹੋ ਗਿਆ ਲੱਗਦਾ, ਜੇ ਇਸ ਤਰ੍ਹਾਂ ਕੋਈ ਗੜਬੜ ਹੈ ਕਿ ਇੱਕ ਦੂਜੇ ਦੇ ਸਮੀਕਰਨ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾ ਰਿਹਾ। ਦੂਜੀ ਚੀਜ਼ ਇਹ ਆ ਕਿ ਇਸ ਰਿਸ਼ਤੇ ਦੇ ਵਿੱਚੋਂ ਹੁਣ ਅੱਗੋਂ ਸਿੱਟੇ ਕੀ ਨਿਕਲਣਗੇ ਸਮਝ ਤੋਂ ਪਰੇ ਦੀ ਗੱਲ ਆ, ਕਿਉਂਕਿ ਕੁਛ ਲੋਕ ਇਹ ਮੰਨ ਕੇ ਚੱਲਦੇ ਪਏ ਕਿ ਹੇਠਾਂ ਇਹਨਾਂ ਦਾ ਤਾਲਮੇਲ ਜਿਹੜਾ ਉਹ ਕੁਛ ਨਹੀਂ ਹੈਗਾ ਅਕਾਲੀ ਭਾਜਪਾ ਦਾ, ਸਿਰਫ ਤੇ ਸਿਰਫ ਉੱਤੇ ਜਿਹੜੀ ਆ RSS ਤੇ ਅਕਾਲੀ ਦਲ ਦੇ ਵਿੱਚ ਜੋ ਇੱਕ ਪੁਰਾਣਾ ਜਿਹੜਾ ਬਣਿਆ ਰਾਜਨੀਤਿਕ ਜੋ ਗੱਠਜੋੜ ਆ ਉਹੀ ਸੰਭਾਲਿਆ ਜਾ ਰਿਹਾ, ਉਹੀ ਅੱਗੇ ਤੋਰਿਆ ਜਾ ਰਿਹਾ ਤੇ ਇੱਕ ਪ੍ਰਤੀਕ ਦੇ ਤੌਰ ਤੇ। ਪਰ ਖੈਰ ਜੋ ਮਰਜ਼ੀ ਆ, ਇਸ ਵੇਲੇ ਜੋ ਵੇਖਣ ਚ ਆਉਂਦਾ ਹੇਠਲੇ ਪੱਧਰ ਤੇ ਉਹ ਤੇ ਰਿਸ਼ਤਾ ਜਿਹੜਾ ਪਤੀ ਪਤਨੀ ਦਾ ਨਹੀਂ, ਉਹ ਤੇ ਸਾਂਢੂ ਮਾਰ ਗਈ ਹੈ। ਜਿਵੇਂ ਸਾਂਢੂ ਕੈਮਰੇ ਦੇ ਸਾਹਮਣੇ ਤੇ ਜੱਫੀ ਪਾ ਕੇ ਫੋਟੋ ਖਿਚਾਉਂਦੇ ਆ ਤੇ ਮੁੜ ਕੇ ਜਦੋਂ ਪਾਸੇ ਹੋ ਜਾਣੇ ਇੱਕ ਦੂਜੇ ਨੂੰ ਜੱਫੇ ਪਾਉਣ ਤੱਕ ਜਾਂਦੇ ਆ। ਸੋ ਇਸ ਤਰ੍ਹਾਂ ਦਾ ਮਾਹੌਲ ਪਿਆ ਬਣਿਆ। ਤਾਂ ਆਉਣ ਵਾਲੇ ਸਮੇਂ ਚ ਦੇਖਦੇ ਆ ਕਿ ਇਹ ਜਿਹੜੀ ਪ੍ਰਵਾਸ ਭਰੀ ਆ ਅਕਾਲੀ ਦਲ ਨੇ ਉਹ ਇਹਨਾਂ ਨੂੰ ਕਿੰਨਾ ਕੁ ਫਾਇਦਾ ਪਹੁੰਚਾਉਂਦੀ ਹੈ, ਇਹਨਾਂ ਦੇ ਨਾਲਦਿਆਂ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਉਂਦੀ ਹੈ। ਖਾਸ ਤੌਰ ਤੇ ਚੌਟਾਲੇ ਜਿਹੜੇ ਕਿ ਇਹਨਾਂ ਦੇ ਇੱਕ ਤਰ੍ਹਾਂ ਨਾਲ ਭਗਵਤ ਭਰਾ ਆ, ਤਾਂ ਉਹਨਾਂ ਦਾ ਇਸ ਲੜਾਈ ਦੇ ਵਿੱਚ ਕੀ ਬਣਦਾ ਇਹ ਦੇਖਣਾ ਦਿਲਚਸਪ ਹੋਊਗਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਕਹਿੰਦੇ ਡੇਰਾ ਸਿਰਸਾ ਪ੍ਰੇਮੀਆਂ ਤੋਂ ਦੇਸ਼ ਧਰੋਹ ਦਾ ਮੁਕੱਦਮਾ ਪੱਕੇ ਤੌਰ ਤੇ ਹਟਾਇਆ। ਦੇਖੋ ਇੱਕ ਦਿਨ ਮੈਂ ਤੁਹਾਨੂੰ ਉੜਦੀ ਜੀ ਗੱਲ ਦੱਸੀ ਸੀਗੀ ਕਿ ਇਹ ਮੁਕੱਦਮਾ ਜਿਹੜਾ ਵਾਪਸ ਲੈ ਲਿਆ ਜਾਣਾ ਦੇਸ਼ ਧਰੋਹ ਦਾ, ਤਾਂ ਅੱਜ ਇਹਦੇ ਤੇ ਮੋਹਰ ਲੱਗੀ ਆ ਕਿਉਂਕਿ ਕੋਰਟ ਨੇ ਕਹਿ ਦਿੱਤਾ ਕਿ ਇਹਨਾਂ ਤੇ ਜਿਹੜਾ ਦੇਸ਼ ਧਰੋਹ ਦਾ ਮੁਕੱਦਮਾ ਸੀ ਉਹ ਪੱਕੇ ਤੌਰ ਤੇ ਵਾਪਸ ਲਿਆ ਜਾਂਦਾ। ਇਹਦਾ ਭਾਵ ਇਹ ਆ ਕਿ ਜਿਹੜੇ ਬੰਦੇ ਉਸ ਧਾਰਾ ਦੇ ਤਹਿਤ ਨਾਮਜ਼ਦ ਕੀਤੇ ਗਏ ਸੀ ਉਹਨਾਂ ਦੀ ਜਾਨ ਛੁੱਟ ਗਈ ਆ, ਔਰ ਇਹਦੇ ਵਿੱਚ ਕੋਈ ਛੋਟੇ ਮੋਟੇ ਬੰਦੇ ਨਹੀਂ ਸਨ। ਇਹਨਾਂ ਮਾਮਲਿਆਂ ਦੇ ਵਿੱਚ ਚਮਕੌਰ ਸਿੰਘ ਸੀਗਾ ਜਿਹੜਾ ਡੇਰਾ ਮੁਖੀ ਦਾ ਬਹੁਤ ਨਜ਼ਦੀਕੀ ਸੀਗਾ, ਪਵਨ ਇੰਸਾ ਸੀਗਾ, ਇਸ ਤੋਂ ਇਲਾਵਾ ਸੁਰਿੰਦਰ ਧਮਾਨ ਸੀਗਾ, ਕੁਛ ਹੋਰ ਵੀ ਸੀਗੇ ਜਿਹੜੇ ਬਹੁਤ ਨਜ਼ਦੀਕੀ ਸੀ ਡੇਰਾ ਮੁਖੀ ਦੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇਹਦੇ ਅਤੀ ਨਜ਼ਦੀਕੀ ਬੰਦੇ ਸੀਗੇ ਉਹਨਾਂ ਨੂੰ ਬੜੀ ਵੱਡੀ ਰਾਹਤ ਮਿਲੀ ਆ। ਤਾਂ ਇਹ ਮਸਲਾ ਜਿਹੜਾ ਸੀਗਾ ਉਹ ਥੋੜੇ ਜਿਹੇ ਦਿਨਾਂ ਤੱਕ ਦਾ ਸਾਡੇ ਤੱਕ ਪਹੁੰਚਦਾ ਪਿਆ ਸੀਗਾ ਕਿ ਹਰਿਆਣਾ ਸਰਕਾਰ ਜਿਹੜੀ ਆ ਉਹਨੇ ਜਵਾਬ ਦੇ ਦਿੱਤਾ। ਕਿਉਂਕਿ ਦੇਖੋ ਇਹ ਜਿਹੜਾ ਦੇਸ਼ ਧਰੋਹ ਦਾ ਮੁਕੱਦਮਾ ਹੁੰਦਾ ਨਾ, ਜਦੋਂ ਇਹ ਮੁਕੱਦਮੇ ਦਰਜ ਹੋਏ ਸੀਗੇ ਰਾਜਕਰਨਵੀਰ ਸਿੰਘ ਜੀ, ਮੈਂ ਕੈਨੇਡਾ ਦੇ ਇੱਕ ਰੇਡੀਓ ਮੰਚ ਤੇ ਗੱਲ ਕਹੀ ਸੀਗੀ, ਉੱਥੇ ਕਾਫੀ ਇਹ ਡਿਸਕਸ਼ਨ ਚੱਲਦੀ ਸੀ, ਉਹਨਾਂ ਨੇ ਮੈਨੂੰ ਵੀ ਲਿਆ ਤੇ ਮੈਂ ਕਿਹਾ ਤੁਸੀਂ ਖੁਸ਼ ਹੋਈ ਜਾਂਦੇ ਹੋ ਅੱਜ ਤੇ, ਪਰ ਇੱਕ ਦਿਨ ਤੁਸੀਂ ਇਸੇ ਕਾਨੂੰਨ ਨੂੰ, ਜਿੰਨੇ ਕਾਨੂੰਨ ਨੇ ਆ ਪਰਚੇ ਦਰਜ ਕੀਤੇ, ਇਸੇ ਕਾਨੂੰਨ ਨੂੰ ਤੁਸੀਂ ਕੋਸਣਾ ਕਿਉਂਕਿ ਇਹ ਮਾਮਲੇ ਜਿਹੜੇ ਇਹ ਮੁੱਦੇ ਡਿੱਗ ਪੈਣੇ ਆ। ਤਾਂ ਉਦੋਂ ਕਾਫੀ ਜ਼ਿਆਦਾ ਮੈਨੂੰ ਵੀ ਉੱਥੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਪਰ ਇਹਦੇ ਵਿੱਚ ਤੁਸੀਂ ਜੇ ਅਤੀਤ ਦਾ ਰਿਕਾਰਡ ਦੇਖੋਗੇ ਨਾ, ਦੇਸ਼ ਧਰੋਹ ਦੇ ਮੁਕੱਦਮੇ ਜਿਹੜੇ, ਜੇ ਇਹਨਾਂ ਦੀ ਕਨਵਿਕਸ਼ਨ ਰੇਸ਼ੋ ਚੱਕ ਲੋਗੇ, ਮੈਂ ਕਹਿੰਦਾ ਕਿ ਸਭ ਤੋਂ ਮਾੜੀ ਕਨਵਿਕਸ਼ਨ ਰੇਸ਼ੋ ਹੈ ਜਿਹੜੀ ਉਹ ਇਹਨਾਂ ਕੇਸਾਂ ਦੀ ਹੈ। ਜਿੱਦਾਂ ਹੁਣ ਤੁਸੀਂ ਇੱਕ ਉਦਾਹਰਨ ਲੈ ਲਓ ਕਨ੍ਹਈਆ ਹੋਰਾਂ ਦੀ, ਕਨ੍ਹਈਆ ਹੋਰਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਸੀ ਦੇਸ਼ ਧਰੋਹ ਦਾ, ਤਾਂ ਅੱਜ ਤੱਕ ਦੇਖ ਲਓ ਕਿ ਚਾਰਜਸ਼ੀਟ ਦਾਖਲ ਨਹੀਂ ਹੋਈ ਉਸ ਮਾਮਲੇ ਦੇ ਵਿੱਚ। ਫਿਰ ਤੁਸੀਂ ਉਹ ਲਾ ਲਓ ਮੱਧ ਪ੍ਰਦੇਸ਼ ਦੇ ਵਿੱਚ ਜਦੋਂ ਚੈਂਪੀਅਨਸ ਟਰਾਫੀ ਦੇ ਵਿੱਚ ਭਾਰਤ ਪਾਕਿਸਤਾਨ ਤੋਂ ਹਾਰ ਗਿਆ ਤੇ ਇਹਨਾਂ ਨੇ 6 ਬੰਦਿਆਂ ਤੇ 6 ਮੁੰਡਿਆਂ ਤੇ ਦੋਸ਼ ਲਾ ਦਿੱਤਾ ਕਿ ਇਹਨਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਮੈਚ ਤੋਂ ਬਾਅਦ। ਤਾਂ ਚੌਥੇ ਦਿਨ ਉਹਨਾਂ ਦਾ ਪਰਚਾ ਰੱਦ ਹੋ ਗਿਆ ਸੀਗਾ। ਸੋ ਇਹ ਮਾਮਲੇ ਜਿਹੜੇ ਆ ਨਾ ਕੋਰਟ ਦੇ ਵਿੱਚ ਸਾਬਤ ਕਰਨੇ ਬੜੇ ਔਖੇ ਆ। ਤਾਂ ਇਹਦੇ ਵਿੱਚ ਹੁਣ ਇੱਕ ਪੰਗਾ ਹੋਰ ਸੀਗਾ ਕਿ ਪੰਚਕੂਲਾ ਕੋਰਟ 'ਚ ਜਿਹੜਾ ਇਹ ਟਰਾਇਲ ਚੱਲਦਾ ਪਿਆ ਸੀ, ਇਹਦੇ ਵਿੱਚ ਦੇਸ਼ ਧਰੋਹ ਦਾ ਮੁਕੱਦਮਾ ਅੱਗੇ ਚੱਲਦਾ ਰੱਖਣ ਲਈ ਸਰਕਾਰ ਤੋਂ ਅਪਰੂਵਲ ਦੀ ਜ਼ਰੂਰਤ ਸੀਗੀ। ਤਾਂ ਜਦੋਂ ਹੋਮ ਮਿਨਿਸਟਰੀ ਕੋਲ ਇਹ ਮਾਮਲਾ ਗਿਆ, ਪਹਿਲਾਂ ਤੇ ਪੁਲਿਸ ਜਿਹੜੀ ਆ ਉਹ ਬੜੇ ਠੰਡੇ ਪੈਰਾਂ ਨਾਲ ਚੱਲਦੀ ਰਹੀ, ਪਰ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਪਹੁੰਚ ਕੀਤੀ ਹਰਿਆਣਾ ਹੋਮ ਮਿਨਿਸਟਰੀ ਕੋਲੋਂ ਅਪਰੂਵਲ ਲੈਣ ਵਾਸਤੇ, ਤਾਂ ਉਹਨਾਂ ਨੇ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਅਪਰੂਵਲ ਨਹੀਂ ਦੇਵਾਂਗੇ। ਜਦੋਂ ਸਰਕਾਰ ਹੀ ਪਿੱਛੇ ਹਟ ਗਈ ਕਿ ਇਹ ਦੇਸ਼ ਧਰੋਹ ਦੇ ਮੁਕੱਦਮੇ ਅਸੀਂ ਨਹੀਂ ਚਲਵਾਉਣੇ, ਤਾਂ ਫਿਰ ਕੋਰਟ ਨੇ ਇਹਨਾਂ ਨੂੰ ਪੱਕੇ ਤੌਰ ਤੇ ਇਹਨਾਂ ਦੇ ਮਗਰੋਂ ਲਾ ਦਿੱਤਾ। ਇਹਦਾ ਮਤਲਬ ਆ ਕਿ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਨਾਮਜ਼ਦ ਦੋਸ਼ੀਆਂ ਨੂੰ ਮਿਲੀ ਆ। ਹੁਣ ਇਹਨਾਂ ਦੇ ਬਿਨਾਂ ਤੇ ਜਿਹੜੇ ਦੂਸਰੇ ਰਹਿ ਗਏ ਆ, ਤਾਂ ਉਹ ਪਹਿਲੀ ਗੱਲ ਤੇ ਹਰਿਆਣਾ ਸਰਕਾਰ ਨੇ ਆਪਣੇ ਆਪ ਹੀ ਡੇਗ ਦੇਣੇ ਆ।
ਜੇ ਕਿਸੇ ਦੀ ਅਪਰੂਵਲ ਦੇ ਵੀ ਦਿੱਤੀ ਤਾਂ ਇਸ ਗਰਾਊਂਡ ਤੇ ਉਹਨਾਂ ਦੀ ਵੀ ਜਾਨ ਛੁੱਟ ਜਾਣੀ ਹੈ। ਸੋ ਹਰਿਆਣਾ ਸਰਕਾਰ ਕਿਉਂ ਕਰਦੀ ਪਈ ਹੈ, ਕਾਹਤੋਂ ਕਰਦੀ ਪਈ ਹੈ, ਮੇਰੇ ਖਿਆਲ ਦੇ ਨਾਲ ਇਸ ਤਫਸੀਲ 'ਚ ਜਾਣ ਦੀ ਜ਼ਰੂਰਤ ਨਹੀਂ, ਮੱਥਾ ਮਾਰਨ ਦੀ ਲੋੜ ਨਹੀਂ। ਉਹ ਸਾਰਿਆਂ ਨੂੰ ਪਤਾ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਮੰਤਰੀ ਆ ਜਿਹੜੇ ਉਹ ਪੈਰਾਂ 'ਚ ਲਿਟਦੇ ਰਹੇ ਆ, ਜੇਲ੍ਹ ਤੱਕ ਵੀ ਜਾਂਦੇ ਰਹੇ ਆ, ਹੁਣ ਤੱਕ ਵੀ ਕਹਿੰਦੇ ਰਹੇ ਬਾਬਾ ਜੀ ਕਰਦੇ ਰਹੇ ਆ। ਸੋ ਇਹ ਸਾਰਾ ਕੁਛ ਜਿਹੜਾ ਫੰਡਾ ਉਹ ਸਾਰਿਆਂ ਦੇ ਸਾਹਮਣੇ ਹੀ ਆ। ਪਰ ਮੇਨ ਗੱਲ ਇਹ ਆ ਕਿ ਦੇਸ਼ ਧਰੋਹ ਦੇ ਮੁਕੱਦਮੇ ਜੇ ਦਰਜ ਕੀਤੇ ਜਾਂਦੇ ਆ ਤਾਂ ਉਹ ਸਿਰੇ ਕਿਉਂ ਨਹੀਂ ਚੜ੍ਹਦੇ, ਇਹ ਸਭ ਤੋਂ ਵੱਡੀ ਗੱਲ ਹੈ। ਇੱਕ ਉਦਾਹਰਨ ਆਪਣੇ ਪੰਜਾਬ 'ਚ ਵੀ ਆਪਾਂ ਲੈ ਲੈਨੇ, ਮੈਂ ਗੱਲ ਸਮਾਪਤ ਕਰ ਦੇਣਾ। ਜਦੋਂ ਚੱਬੇ ਦਾ ਸਰਬੱਤ ਖਾਲਸਾ ਹੋਇਆ ਸੀਗਾ, ਤੁਹਾਨੂੰ ਯਾਦ ਆ, ਇੱਕ ਅਮਰੀਕਨ ਸਿਟੀਜ਼ਨ ਤੇ ਵੀ ਦਰਜ ਕੀਤਾ ਗਿਆ ਸੀ ਮਾਮਲਾ, ਤਾਂ ਉਹ ਕਿੰਨਾ ਖੱਜਲ ਖੁਆਰ ਕੀਤਾ ਗਿਆ ਸੀ ਉਸ ਬੰਦੇ ਨੂੰ, ਪਰ ਬਾਅਦ 'ਚ ਕੱਖ ਵੀ ਨਹੀਂ ਮਿਲਿਆ ਕੇਸ ਦਾ। ਜੀ ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਆਪਾਂ ਕਰਦੇ ਹਾਂ, ਪੰਜਾਬ ਸਮੇਤ ਕਈ ਸੂਬਿਆਂ ਵਿੱਚ ਵਿਕਿਆ ਖਤਰਨਾਕ ਨਰਮੇ ਦਾ ਬੀਜ। ਦੇਖੋ ਖਤਰਨਾਕ ਨਰਮੇ ਦਾ ਵੀ ਤਾਂ ਹੀ ਹੋਊਗਾ ਜੇ ਉਹ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦਾ ਜਾਂ ਇਨਸਾਨ ਨੂੰ, ਕਿਉਂਕਿ ਉਦਾਂ ਤੇ ਬੀਜ ਦਾ ਕੀ ਹੈ, ਨਰਮਾ ਇੱਕ ਫਸਲ ਆ, ਕਾਟਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਇਹਦੇ ਵਿੱਚ ਹੁਣ ਜਿਹੜੀ ਰਿਪੋਰਟ ਆਈ ਹੈ, ਦੇਖੋ ਪਹਿਲੀ ਗੱਲ ਤੇ ਇਹ ਆ ਕਿ ਵਾਰ-ਵਾਰ ਜਦੋਂ ਅਸੀਂ ਕੈਪਟਨ ਸਰਕਾਰ ਨੂੰ ਆਲੋਚਨਾ ਦਾ ਸ਼ਿਕਾਰ ਬਣਾਉਣੇ ਆ ਤੇ ਕੁਛ ਲੋਕ ਜਿਹੜੇ ਆ ਥੋੜੇ ਜਿਹੇ ਜ਼ਿਆਦਾ ਤੜਫਦੇ ਆ, ਪਰ ਜੋ ਸੱਤਾ ਨਸ਼ੀਨ ਲੋਕ ਹੁੰਦੇ, ਜੋ ਸੱਤਾ 'ਚ ਆਸੀਨ ਹੁੰਦੇ ਆ, ਉਹਨਾਂ ਨੂੰ ਸਵਾਲ ਹੁੰਦੇ ਆ। ਕਿਉਂਕਿ ਕੈਪਟਨ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜਾ ਵਾਰ ਕੀਤਾ ਸੀ ਉਹ ਇਹੀ ਕੀਤਾ ਸੀਗਾ ਕਿ ਅਸੀਂ ਨਕਲੀ ਬੀਜ ਔਰ ਨਕਲੀ ਕੀਟਨਾਸ਼ਕ ਨਹੀਂ ਵਿਕਣ ਦੇਵਾਂਗੇ। ਆਹੀ ਗੱਲ ਕਹੀ ਸੀ ਸਭ ਤੋਂ ਪਹਿਲਾਂ ਕਿ ਇਹ ਕੰਮ ਬੰਦ ਹੋਊਗਾ, ਕਿਉਂਕਿ ਅਕਾਲੀਆਂ ਦੇ ਰਾਜ ਦੇ ਵਿੱਚ ਜਦੋਂ ਨਰਮਾ ਪੱਟੀ ਤਬਾਹ ਹੋਈ ਆ, ਉਦੋਂ ਇਹਨਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਮੁੱਦਾ ਚੁੱਕਿਆ ਸੀ, ਇੱਥੋਂ ਤੱਕ ਕਿ ਰਾਹੁਲ ਗਾਂਧੀ ਗੇੜਾ ਛੇੜਾ ਵੀ ਲਾ ਗਿਆ ਸੀਗਾ। ਤਾਂ ਹੁਣ ਦੇਖੋ ਇਹ ਚੀਜ਼ ਜਿਹੜੀ ਹੈ ਇਸ ਗੱਲ ਤੇ ਮੋਹਰ ਲਾਉਂਦੀ ਆ ਕਿ ਸਾਡੇ ਪੰਜਾਬ ਦੇ ਵਿੱਚ ਨਕਲੀ ਬੀਜ ਜਿਹੜਾ ਉਹ ਧੜੱਲੇ ਨਾਲ ਵਿਕਿਆ। ਹੁਣ ਇਹ ਨਕਲੀ ਬੀਜ ਕੀ ਆ, ਕੀ ਇਹਦਾ ਹਿਸਾਬ ਕਿਤਾਬ ਆ, ਇਹ ਤੇ ਹੁਣ ਖੋਜ ਤੋਂ ਜਾਂ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗੂਗਾ। ਪਰ ਇਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ। ਇੱਕ ਤੇ ਆ ਕਿ ਪੰਜਾਬ ਦੇ ਨਾਲ ਹੋਰ ਵੀ ਕੁਝ ਸੂਬੇ ਆ, ਜਿੱਦਾਂ ਤੇਲੰਗਾਨਾ ਇੱਕ ਤਾਂ, ਕਿਉਂਕਿ ਉੱਥੇ ਵੀ ਕਾਫੀ ਵੱਡੀ ਤਾਦਾਦ ਆ ਰਕਬੇ ਦੀ ਜਿਹਦੇ ਤੇ ਨਰਮਾ ਬੀਜਿਆ ਜਾਂਦਾ। ਇਸ ਤੋਂ ਇਲਾਵਾ ਇੱਕਾ ਦੁੱਕਾ ਸੂਬੇ ਹੋ ਰਿਹਾ ਜਿੱਥੇ ਇਹ ਕਾਟਨ ਦੀ ਜਿਹੜੀ ਆ ਫਸਲ ਬੀਜੀ ਜਾਂਦੀ, ਜਿੱਦਾਂ ਮਹਾਰਾਸ਼ਟਰ ਆ ਜਾਂ ਆਂਧਰਾ ਪ੍ਰਦੇਸ਼ ਆ। ਤਾਂ ਦੱਸਦੇ ਆ ਕਿ ਇਹਨਾਂ 3-4 ਸੂਬਿਆਂ ਦੇ ਵਿੱਚ 900 ਕਰੋੜ ਰੁਪਏ ਦਾ ਨਕਲੀ ਬੀਜ ਜਿਹੜਾ ਨਰਮੇ ਦਾ ਉਹ ਵੇਚਿਆ ਗਿਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹਨਾਂ 3-4 ਰਾਜਾਂ ਦੇ ਵਿੱਚ ਜਿਹੜਾ ਸਾਡਾ ਰਕਬਾ, ਜੇ ਮੈਂ ਮੋਟਾ ਜਿਹਾ ਅੰਦਾਜ਼ਾ ਲਾਵਾਂ ਤਾਂ ਉਹ ਬਣਦਾ 2,41,000 ਹੈਕਟੇਅਰ। 2,41,000 ਹੈਕਟੇਅਰ, ਕਿਉਂਕਿ ਪਿਛਲੀ ਵਾਰੀ 3 ਲੱਖ ਹੈਕਟੇਅਰ ਸੀ, ਐਤਕੀ ਘਟ ਗਿਆ। ਤਾਂ ਫਿਰ ਵੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨਾ ਜ਼ਿਆਦਾ ਰਕਬਾ। ਤਾਂ ਇਹਦਾ ਮਤਲਬ ਹੈ ਜੇ 15 ਦੀ ਐਵਰੇਜ ਦੇ ਨਾਲ ਚੱਲੀਏ ਤਾਂ 15% ਸਾਡੇ ਰਕਬੇ 'ਚ ਵੀ ਨਕਲੀ ਬੀਜ ਜਿਹੜਾ ਉਹ ਆ ਕੇ ਵਿਕਿਆ ਗਿਆ। ਹੁਣ ਨਕਲੀ ਬੀਜ ਆ ਜਿਹੜਾ, ਉਹਦਾ ਭਾਵ ਇਹ ਹੁੰਦਾ ਕਿ ਉਹ ਬਿੱਲ ਤੋਂ ਬਿਨਾਂ ਹੁੰਦਾ। ਤਾਂ ਅਧਿਕਾਰਤ ਤੌਰ ਤੇ ਕੋਈ ਇਸ ਤਰ੍ਹਾਂ ਦਾ ਬੀਜ ਨਾ ਵੇਚ ਸਕਦਾ, ਨਾ ਖਰੀਦ ਸਕਦਾ, ਨਾ ਬੀਜ ਸਕਦਾ। ਪਰ ਕਿਉਂਕਿ ਕਿਸਾਨ ਜਿਹੜੇ ਆ ਉਹ ਘੱਟ ਪੜ੍ਹੇ ਲਿਖੇ ਹੁੰਦੇ ਆ, ਖਾਸ ਤੌਰ ਤੇ ਮਾਲਵੇ ਦਾ ਕਿਸਾਨ ਤੇ ਹੈ ਇੱਦਾਂ ਦਾ, ਉਹ ਜਦੋਂ ਲਾਲਚ ਦਿੰਦੇ ਆ ਕਿ ਆਹ ਜਿਹੜਾ ਬੀਜ ਆ ਬੜਾ ਸ਼ਾਨਦਾਰ ਬੀਜ ਆ, ਪੈਕਟ 100-200 ਦਾ ਘੱਟ ਮਿਲੂਗਾ, ਉਹ ਉਸ ਤਮੇ ਦੇ ਵਿੱਚ ਮਾਰੇ ਜਾਂਦੇ ਆ। ਤਾਂ ਇਹ ਜਿਹੜੇ ਬੀਜ ਆ ਜਦੋਂ ਬੀਜੇ ਜਾਂਦੇ ਆ, ਫਿਰ ਉਸ ਤੋਂ ਬਾਅਦ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਉਂਦੇ ਆ, ਮਨੁੱਖੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਆ। ਸੋ ਇਹਨਾਂ ਦਾ ਜਿਹੜਾ ਮੇਨ ਖੋਜ ਕਰਤਾ ਸ਼੍ਰੀ ਰਾਮੂ ਜੀ ਹੈ ਨਰਮੇ ਦੇ ਮਾਮਲੇ ਦੇ ਵਿੱਚ, ਉਹ ਸਾਰੇ ਇੰਡੀਆ 'ਚ ਦੇਖਦੇ ਆ ਇਹਨਾਂ ਚੀਜ਼ਾਂ ਨੂੰ। ਤਾਂ ਉਹਨਾਂ ਨੇ ਸਾਫ਼ ਤੌਰ ਤੇ ਪੁਸ਼ਟੀ ਕਰ ਦਿੱਤੀ ਇਸ ਗੱਲ ਦੀ ਕਿ 900 ਕਰੋੜ ਰੁਪਏ ਦਾ ਨਕਲੀ ਬੀਜ ਹੈ ਜਿਹੜਾ ਉਹ ਇੱਥੇ ਵਿਕ ਚੁੱਕਾ, ਯਾਨੀ ਵਿਕ ਹੀ ਨਹੀਂ ਚੁੱਕਾ, ਉਹ ਬੀਜਿਆ ਜਾ ਚੁੱਕਾ। ਤਾਂ ਇਹਦਾ ਹੁਣ ਨੁਕਸਾਨ ਕੀ ਹੈ, ਜਿਵੇਂ ਮੈਂ ਤੁਹਾਨੂੰ ਦੱਸ ਦੇਵਾਂ, ਕਿਉਂਕਿ ਅਸੀਂ ਨਰਮਾ ਪੱਟੀ 'ਚ ਜੰਮੇ ਪਲੇ ਹਾਂ। ਨਰਮਾ ਇਕੱਲਾ ਹੀ ਨਹੀਂ ਹੈ ਕਿ ਕਾਟਨ ਤੋਂ ਕੱਪੜਾ ਬਣਦਾ, ਜੇ ਮਾੜੀ ਕਾਟਨ ਹੈ, ਜ਼ਹਿਰੀਲਾ ਕਾਟਨ ਹੈ ਜਿੱਦਾਂ, ਤਾਂ ਜੇ ਉਹਦੇ ਤੋਂ ਕੱਪੜਾ ਬਣੂਗਾ ਤਾਂ ਸਕਿਨ ਲਈ ਵੀ ਖਤਰਾ। ਪਰ ਇਹਦੀ ਇੱਕ ਹੋਰ ਵੀ ਹਾਨੀਕਾਰਕ ਵੰਨਗੀ ਆ, ਉਹ ਇਹ ਆ ਕਿ ਇਹਦੇ ਵਿੱਚੋਂ ਵੜੇਵਾ ਨਿਕਲਦਾ। ਵੜੇਵਾ ਪੈਂਦਾ ਖਲ 'ਚ। ਖਲ ਖਾਂਦੇ ਆ ਪਸ਼ੂ ਦਿੰਦੇ ਆ ਦੁੱਧ, ਤੇ ਦੁੱਧ ਪੀਂਦਾ ਮਨੁੱਖ। ਸੋ ਇਹ ਜਿਹੜਾ ਬੀਜ ਆ, ਇਹ ਖੋਜ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਕਿ ਇਹ ਬਹੁਤ ਹੀ ਖਤਰਨਾਕ ਬੀਜ ਹੈ ਜਿਹੜਾ ਇਹਨਾਂ ਸੂਬਿਆਂ ਦੇ ਵਿੱਚ ਨਾ ਸਿਰਫ ਵੇਚਿਆ ਗਿਆ ਬਲਕਿ ਬੀਜਿਆ ਗਿਆ। ਤਾਂ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਕਿਸ ਤਰ੍ਹਾਂ ਦਾ ਸਾਡੇ ਇੱਥੇ ਬਾਜ਼ਾਰ ਬਣਿਆ ਪਿਆ, ਜਿੱਥੇ ਆ ਕੇ ਕੋਈ ਆਸਾਨੀ ਦੇ ਨਾਲ ਜਿਹੜੇ ਸਾਡੇ ਖੇਤੀ ਵਿਭਾਗ ਵਾਲੇ, ਮਾਫ਼ ਕਰਨਾ, ਕੁਛ ਹੋਣਗੇ ਬਹੁਤ ਚੰਗੇ ਕਾਬਲ ਇਨਸਾਨ, ਪਰ ਬਹੁਤੇ ਜਿਹੜੇ ਹੇਠਲੇ ਪੱਧਰ ਦੇ ਅਧਿਕਾਰੀ ਆ ਉਹ ਤੇ ਵਹਿੰਦੇ ਰਹਿੰਦੇ ਕਿ ਕਦੋਂ ਸਾਡਾ ਸੀਜ਼ਨ ਲੱਗੇ। ਉਹ ਸੀਜ਼ਨ ਕੁੱਟ ਕੇ ਪਾਸੇ ਹੁੰਦੇ ਆ, ਜਿਹੜਾ ਕਿਸਾਨ ਹੈ ਉਹ ਮਰ ਜਾਂਦਾ। ਹੁਣ ਇਹਦੇ ਵਿੱਚ ਕਿਸਾਨ ਦਾ ਕੀ ਨੁਕਸਾਨ ਆ? ਦੇਖੋ, ਇੱਕ ਤੇ ਇਹ ਆ ਕਿ ਚਲੋ ਨਰਮਾ ਜਿਹੜਾ
ਉਹ ਗਾਂਹ ਜਾ ਕੇ ਨੁਕਸਾਨ ਪਹੁੰਚਾਊਗਾ ਕਿਸਾਨ ਦਾ ਤੇ ਵਿਕ ਜਾਣਾ। ਪਰ ਰੌਲਾ ਹੈ ਕਿ ਮੰਨ ਲਓ ਇਸ ਦਰਮਿਆਨ ਕੋਈ ਕੁਦਰਤੀ ਵਿਪਤਾ ਆ ਜਾਂਦੀ ਆ, ਕੋਈ ਨੁਕਸਾਨ ਹੋ ਜਾਂਦਾ ਨਰਮੇ ਦਾ, ਤਾਂ ਜਦੋਂ ਕਿਸਾਨ ਦਾ ਨਰਮਾ ਮਾਰਿਆ ਗਿਆ, ਜੇ ਉਹ ਉਹਦੀ ਭਰਪਾਈ ਵਾਸਤੇ ਕਿਤੇ ਪਹੁੰਚ ਕਰੂਗਾ, ਚਾਹੇ ਉਹ ਵਿਕਰੇਤਾ ਕੋਲ ਚਾਹੇ ਸਰਕਾਰ ਕੋਲ ਕਿਤੇ ਵੀ ਗੁਹਾਰ ਲਾਊਗਾ, ਜਦੋਂ ਉਹਦੇ ਕੋਲ ਵਿਹਲੀ ਹੈ ਨਹੀਂ, ਜਦੋਂ ਉਹਦੇ ਕੋਲ ਵਿਹਲੀ ਹੈ ਨਹੀਂ ਤਾਂ ਉਹ ਕਿਤੇ ਵੀ ਜਾ ਕੇ ਆਪਣੀ ਰਕਮ ਕਲੇਮ ਨਹੀਂ ਕਰ ਸਕਦਾ। ਸੋ ਸਭ ਤੋਂ ਵੱਡਾ ਕਿਸਾਨ ਨੂੰ ਵੀ ਨੁਕਸਾਨ ਆ, ਪਰ ਇਹਦੇ 'ਚ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਹਾਂ ਠੀਕ ਹੈ ਕਿਸਾਨ ਵੀ ਜ਼ਿੰਮੇਵਾਰ ਹੈ, ਪਰ ਸਭ ਤੋਂ ਵੱਡਾ ਕਸੂਰ ਹੈ ਜਿਹੜਾ ਉਹ ਸਰਕਾਰ ਦਾ ਹੈ ਕਿ ਹਰੇਕ ਵਾਰ ਇਸ ਤਰ੍ਹਾਂ ਦੇ ਲੁਟੇਰੇ, ਇਸ ਤਰ੍ਹਾਂ ਦੇ ਚੋਰ ਆ ਕੇ ਜਿਹੜੇ ਇਸ ਬਾਜ਼ਾਰ ਦੇ ਵਿੱਚੋਂ ਮੁਨਾਫਾ ਖੱਟ ਜਾਂਦੇ ਆ, ਹਰੇਕ ਵਾਰੀ ਠੱਗੀ ਚਲਾ ਜਾਂਦੇ ਆ। ਸਰਕਾਰ ਜਿਹੜੀ ਹੈ ਉਹ ਸਿਰਫ ਤੇ ਸਿਰਫ ਅਖਬਾਰ ਕਾਲੇ ਕਰਦੀ ਰਹਿ ਜਾਂਦੀ ਹੈ। ਸਹੀ ਗੱਲ ਹੈ ਜੀ ਜੀ। ਅਗਲੀ ਗੱਲ ਕਰੀਏ ਨਿਯੁਕਤੀਆਂ ਨੂੰ ਲੈ ਕੇ, ਪੰਜਾਬ ਦੇ ਸਪੀਕਰ ਨੂੰ ਨੋਟਿਸ। ਹਾਂ ਦੇਖੋ, ਨਿਯੁਕਤੀਆਂ ਦਾ ਚੱਕਰ ਚਾਰ ਸਪੇਰੇ ਚੱਲਿਆ ਫਿਰਦਾ। ਅਸਮ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਆਰਪੀ ਸ਼ਰਮਾ, ਉਹਨਾਂ ਦੀ ਬੇਟੀ ਪੱਲਵੀ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਵੇਲੇ। ਉਹ ਵੀ ਨਿਯੁਕਤੀ ਨਾਲ ਹੀ ਜੁੜਿਆ ਮਾਮਲਾ, ਕਿਉਂਕਿ ਜਿੱਦਾਂ ਸਾਡੇ ਇੱਥੇ ਪਬਲਿਕ ਸਰਵਿਸ ਕਮਿਸ਼ਨ ਦਾ ਰੌਲਾ ਪੈ ਜਾਂਦਾ ਸੀਗਾ, ਵਾਰ-ਵਾਰ ਰੌਲਾ ਪੈ ਜਾਂਦਾ ਸੀ, ਹਰਿਆਣੇ 'ਚ ਪੈ ਜਾਂਦਾ ਸੀਗਾ, ਉੱਦਾਂ ਹੀ ਉੱਥੇ ਅਸਮ ਦੇ ਵਿੱਚ ਵੀ ਪੈ ਗਿਆ ਸੀ 2016 ਦੇ ਵਿੱਚ। ਤਾਂ ਉੱਥੋਂ ਦੇ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਬਿਊਰੋਕਰੇਸੀ ਦਾ ਕੋਈ ਇਮਤਿਹਾਨ ਹੋਇਆ ਤਾਂ ਉਹਦੇ ਵਿੱਚ ਗੜਬੜੀ ਪਾਈ ਗਈ। ਫਿਰ ਇਨਵੈਸਟੀਗੇਸ਼ਨ ਹੋਈ। ਇਨਵੈਸਟੀਗੇਸ਼ਨ 'ਚ ਜਦੋਂ ਜਿਹੜੇ ਬਿਊਰੋਕਰੇਟ ਚੁਣੇ ਗਏ ਸੀਗੇ ਉਹਨਾਂ ਦੇ ਲਿਖਤੀ ਨਮੂਨੇ ਲੈ ਗਏ, ਲਿਖਾਈ ਦੇ ਨਮੂਨੇ ਲੈ ਗਏ। ਬਾਅਦ ਦੇ ਵਿੱਚ ਆਂਸਰ ਸ਼ੀਟ ਦੇ ਨਾਲ ਜਦੋਂ ਫੋਰੈਂਸਿਕ ਜਾਂਚ ਪੜਤਾਲ ਤੋਂ ਬਾਅਦ ਮਿਲਾਨ ਕਰਵਾਇਆ ਗਿਆ ਤੇ ਉਹ ਫਰਜ਼ੀ ਪਾਇਆ ਗਿਆ ਸਾਰਾ ਕੁਝ। ਯਾਨੀ ਅਸਲ ਜਿਹੜੀ ਲਿਖਾਈ ਸੀ ਉਹ ਆਂਸਰ ਸ਼ੀਟਾਂ ਵਾਲੀ ਲਿਖਾਈ ਦੇ ਨਾਲ ਮੈਚ ਹੀ ਨਹੀਂ ਕੀਤੀ। ਤਾਂ ਉਹ ਗ੍ਰਿਫਤਾਰੀਆਂ ਹੋ ਗਈਆਂ 19 ਜਣਿਆਂ ਦੀਆਂ। ਤਾਂ ਇੱਧਰ ਹੁਣ ਦੂਜੀ ਖਬਰ ਅੱਜ ਸਾਨੂੰ ਸੁਣਨ ਨੂੰ ਇਹ ਮਿਲ ਗਈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਸੈਕਟਰੀਏਟ ਆ ਉਹਦੇ 'ਚ ਕੁਛ ਨਿਯੁਕਤੀਆਂ ਕੀਤੀਆਂ ਗਈਆਂ ਸੀਗੀਆਂ। ਦੱਸਦੇ ਆ ਕਿ ਨਿਯੁਕਤੀਆਂ ਜਿਹੜੀਆਂ ਹੋਈਆਂ ਉਹ ਜਿਹੜਾ ਇਸ਼ਤਿਹਾਰ ਦਿੱਤਾ ਸੀ, ਇੱਕ ਤੇ ਜੋ ਇਸ਼ਤਿਹਾਰ ਦੇ ਵਿੱਚ ਗਿਣਤੀ ਜਾਰੀ ਕੀਤੀ ਗਈ ਸੀ ਉਸ ਗਿਣਤੀ ਤੋਂ ਵੱਧ ਨਿਯੁਕਤੀਆਂ ਕਰ ਦਿੱਤੀਆਂ ਗਈਆਂ। ਪਰ ਦੂਜੀ ਚੀਜ਼ ਇਹ ਆ ਕਿ ਮਾਮਲਾ ਇਸ ਗੱਲੋਂ ਵੀ ਜ਼ਿਆਦਾ ਸ਼ੱਕੀ ਆ ਕਿਉਂਕਿ ਜੋ ਰਿਜ਼ਰਵੇਸ਼ਨ ਹੈ, ਤੁਹਾਨੂੰ ਪਤਾ ਕਿ ਹਰੇਕ ਨੌਕਰੀਆਂ ਦੇ ਇਸ਼ਤਿਹਾਰ ਦੇ ਵਿੱਚ ਇੱਕ ਰਿਜ਼ਰਵੇਸ਼ਨ ਦਾ ਕੋਟਾ ਹੁੰਦਾ ਕਿਉਂਕਿ ਰਿਜ਼ਰਵੇਸ਼ਨ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ। ਤਾਂ ਜੋ ਰਿਜ਼ਰਵੇਸ਼ਨ ਹੈ ਉਹ ਰਿਜ਼ਰਵੇਸ਼ਨ ਦੀਆਂ ਸ਼ਰਤਾਂ ਵੀ ਇਹਨਾਂ ਨਿਯੁਕਤੀਆਂ 'ਚ ਪੂਰੀਆਂ ਨਹੀਂ ਕੀਤੀਆਂ ਗਈਆਂ। ਸੋ ਮਾਮਲਾ ਚਲੇ ਗਿਆ ਫਿਰ ਕੋਰਟ ਦੇ ਵਿੱਚ ਤੇ ਕੋਰਟ ਨੇ ਦੱਸਦੇ ਆ ਕਿ ਹੁਣ ਸਪੀਕਰ ਨੂੰ ਨੋਟਿਸ ਕਰ ਦਿੱਤਾ। ਵੈਸੇ ਸਪੀਕਰ ਸਾਹਿਬ ਇਹਨਾਂ ਚੀਜ਼ਾਂ 'ਚ ਉਲਝੇ ਰਹਿੰਦੇ। ਤੁਹਾਨੂੰ ਪਤਾ ਬੈਂਸ ਬ੍ਰਦਰਸ ਨੇ ਇਹਨਾਂ ਨੂੰ ਕਾਫੀ ਨਿਸ਼ਾਨੇ ਤੇ ਲੈ ਰੱਖਿਆ ਸੀਗਾ ਪਿਛਲੇ ਵਾਰੀ ਨਜਾਇਜ਼ ਮਾਈਨਿੰਗ ਦੇ ਮਾਮਲੇ 'ਚ। ਪਰ ਉਦੋਂ ਵੀ ਇਹ ਮਸਲਾ ਉੱਠਿਆ ਸੀਗਾ ਕਿਉਂਕਿ ਉਦੋਂ ਮਾਈਨਿੰਗ ਦਾ ਮਸਲਾ ਜ਼ਿਆਦਾ ਵੱਡਾ ਸੀਗਾ। ਸੋ ਇਸ ਕਰਕੇ ਇਹ ਜਿਹੜਾ ਮਸਲਾ ਸੀ ਨਿਯੁਕਤੀਆਂ ਵਾਲਾ ਇਹ ਰੁਲ ਕੇ ਰਹਿ ਗਿਆ ਸੀ। ਹਾਲਾਂਕਿ ਇਹ ਵੀ ਬੈਂਸ ਬ੍ਰਦਰਸ ਨੇ ਹੀ ਚੁੱਕਿਆ ਸੀਗਾ, ਇਹ ਵੀ ਬੈਂਸ ਬ੍ਰਦਰਸ ਨੇ ਚੁੱਕਿਆ ਸੀਗਾ, ਪਰ ਕਿਉਂਕਿ ਉਦੋਂ ਜ਼ਿਆਦਾ ਹਾਈਲਾਈਟ ਮਾਮਲਾ ਸੀਗਾ ਮਾਈਨਿੰਗ ਦਾ ਤਾਂ ਇਹ ਮਾਮਲਾ ਥੋੜਾ ਜਿਹਾ ਢਿੱਲਾ ਪੈ ਗਿਆ ਸੀ। ਸੋ ਹੁਣ ਕੋਰਟ ਦੇ ਵਿੱਚ ਚਲੇ ਗਿਆ ਮਸਲਾ। ਹੁਣ ਦੇਖਦੇ ਹਾਂ ਕਿ ਕੀ ਬਣਦਾ। ਪਰ ਨਿਯੁਕਤੀਆਂ ਦਾ ਇੱਥੇ ਬੁਰਾ ਹਾਲ ਆ। ਇੱਥੇ ਰਾਜਸਥਾਨ ਦੇ ਵਿੱਚ ਇੱਕ ਬਾਪ ਨੇ ਆਪਣਾ ਪਿਓ ਧਰਮ ਨਿਭਾਇਆ, ਬਾਪ ਧਰਮ ਨਿਭਾਇਆ, ਮੁੰਡਾ ਜੰਮਿਆ, ਮੁੰਡਾ ਉਹਦੇ ਘਰ ਹੋਇਆ, ਬਾਪ ਵਿਧਾਇਕ ਬਣਿਆ, ਪਤਾ ਨਹੀਂ ਰੇਡਕੋਟ ਤੇ ਕਿੱਦਾਂ ਬਣਿਆ ਹੋਊਗਾ। ਮੁੰਡੇ ਨੂੰ ਬਥੇਰਾ ਪੜ੍ਹਾਇਆ ਪਰ 10ਵੀਂ 'ਚ 3 ਵਾਰੀ ਫੇਲ ਹੋ ਗਿਆ। ਫਿਰ ਧੱਕਾ ਧੁੱਕਾ ਲਾ ਕੇ 10ਵੀਂ 'ਚੋਂ ਪਾਸ ਕਰਾਇਆ। ਜਦੋਂ ਕਿਸੇ ਪਾਸੇ ਨਾਲ ਐਡਜਸਟ ਹੋਇਆ ਤੇ ਫਿਰ ਉਹਨੇ ਵੀ ਇਸੇ ਤਰ੍ਹਾਂ ਹੀ ਕੀਤਾ ਸੀ। ਸੈਕਟਰੀਏਟ ਦੇ ਵਿੱਚ ਚਪੜਾਸੀ ਦੀ ਇੱਕ ਪੋਸਟ ਕਢਾਤੀ, ਚਪੜਾਸੀ ਦੀ ਪੋਸਟ ਕਢਾਤੀ। ਉੱਥੇ ਆ ਗਏ PhD ਵਾਲੇ ਗ੍ਰੈਜੂਏਟ, ਪਤਾ ਨਹੀਂ ਕਿਹੜੇ ਕਿਹੜੇ ਆ ਗਏ ਵਿਚਾਰੇ ਬੇਰੁਜ਼ਗਾਰੀ ਦੇ ਮਾਰੇ। ਪਰ ਕਮਾਲ ਦੀ ਗੱਲ ਹੈ ਕਿ ਨਖੱਟੂ ਪੁੱਤ ਹੈ ਜਿਹੜਾ ਚਪੜਾਸੀ ਦੀ ਨੌਕਰੀ ਵੀ ਲੈ ਗਿਆ ਕਿਉਂਕਿ ਉਹਦਾ ਬਾਪ ਵਿਧਾਇਕ ਸੀ ਉੱਥੋਂ ਵਿਧਾਨ ਸਭਾ 'ਚ। ਜੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ, ਕਹਿੰਦੇ ਦਰਬਾਰ ਸਾਹਿਬ ਗਲਿਆਰਾ ਯੋਜਨਾ ਦੇ ਵਿੱਚੋਂ ਹੋਈ ਕਥਿਤ ਗੜਬੜੀ, RTI ਤੋਂ ਉੱਠੇ ਨੇ ਸਵਾਲ। ਦੇਖੋ ਸਪੋਕਸਮੈਨ ਵਾਲਿਆਂ ਨੇ ਅੱਜ ਇਹ ਖਬਰ ਲਾਈ ਆ, ਉਹਨਾਂ ਦੇ ਪੰਜਾਬ ਵਾਲੇ ਪੇਜ ਤੇ ਲੱਗੀ ਹੋਈ ਆ। ਤਾਂ ਉਹਦੇ ਵਿੱਚ ਇੱਕ ਸੱਜਣ ਨੇ ਕਿਸੇ ਨੇ RTI ਲਈ ਸੀ ਜਾਣਕਾਰੀ ਲਈ ਸੀ, ਉਹਦਾ ਨਾਮ ਹੈ ਬਾਬਾ ਗੁਰਦੀਪ ਸਿੰਘ। ਤਾਂ ਦੇਖੋ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਜਿਹੜਾ ਪ੍ਰੋਜੈਕਟ ਸੀਗਾ ਪਹਿਲਾਂ ਤੇ 6 ਸਤੰਬਰ 2011 ਵਿੱਚ ਸ਼ੁਰੂ ਹੋਇਆ ਸੀਗਾ ਤੇ ਇਹਨੇ 1 ਸਾਲ ਦੇ ਰਿਕਾਰਡ ਸਮੇਂ 'ਚ ਪੂਰਾ ਹੋਣਾ ਸੀਗਾ, ਜਦ ਕਿ ਇਹਨੂੰ ਪੂਰੇ ਹੁੰਦਿਆਂ 5 ਸਾਲ ਲੱਗ ਗਏ। ਮਤਲਬ ਕਿ ਅਧਿਕਾਰਤ ਜੋ ਜਾਣਕਾਰੀ ਮਿਲੀ ਹੈ ਉਹਦੇ ਆਧਾਰ ਤੇ ਉਹ ਦੱਸਦੇ ਪਏ ਗੁਰਮੀਤ ਸਿੰਘ। ਫਿਰ ਦੂਜੀ ਚੀਜ਼ ਇਹ ਕਹਿੰਦੇ ਆ ਕਿ 2016 ਦੇ ਵਿੱਚ ਜਦੋਂ ਇਹ ਪਲਾਜ਼ਾ ਸਮਰਪਿਤ ਕਰ ਦਿੱਤਾ ਗਿਆ ਤਾਂ
ਇਹਦੇ ਤੇ ਕਿੰਨਾ ਖਰਚਾ ਆਇਆ? ਵੈਸੇ ਤੇ ਐਸਟੀਮੇਟ ਜੋ ਲਾਇਆ ਗਿਆ ਸੀ ਉਹ 80 ਕਰੋੜ ਦਾ ਸੀਗਾ, ਪਰ ਓਵਰਆਲ ਕਿੰਨਾ ਖਰਚਾ ਆਇਆ ਇਹਦੀ ਜਾਣਕਾਰੀ ਜਿਹੜੀ ਹੈ ਉਹ ਆਰਟੀਆਈ ਦੇ ਵਿੱਚ ਨਹੀਂ ਦਿੱਤੀ ਗਈ। ਵੈਸੇ ਵੀ ਉਹ ਕਹਿੰਦੇ ਆ ਕਿ ਜਾਣਕਾਰੀ ਦੇਣ ਤੋਂ ਪਹਿਲਾਂ ਤੇ ਇਹਨਾਂ ਨੇ ਬਹੁਤ ਆਨਾਕਾਨੀ ਕੀਤੀ, ਅਫਸਰਸ਼ਾਹੀ ਜਾਣਕਾਰੀ ਨਹੀਂ ਸੀ ਦੇ ਰਹੀ। ਫਿਰ ਇਹ ਮਾਮਲਾ ਜਿਹੜਾ ਸੀਗਾ ਪੰਜਾਬ ਰਾਜ ਸੂਚਨਾ ਅਧਿਕਾਰ ਦੇ ਜਿਹੜੇ ਕਮਿਸ਼ਨਰ ਆ ਉਹਨਾਂ ਦੇ ਦਰਬਾਰ 'ਚ ਪਹੁੰਚਿਆ, ਫਿਰ ਉੱਥੋਂ ਜਾ ਕੇ ਇਹ ਆਰਟੀਆਈ ਦੀ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ। ਉਹ ਕਹਿੰਦੇ ਆ ਕਿ ਇਹਦੇ ਵਿੱਚ ਜਿਹੜਾ ਸਭ ਤੋਂ ਸ਼ੱਕੀ ਤੱਥ ਆ ਉਹ ਇਹ ਆ ਕਿ ਜਿਹੜੀ ਪੱਥਰ ਦੀ ਕੀਮਤ ਦੱਸੀ ਗਈ ਹੈ, ਜੋ ਪੱਥਰ ਲੱਗਾ ਪਲਾਜ਼ਾ ਦੇ ਵਿੱਚ, ਉਹ ਕਹਿੰਦੇ ਆ ਕਿ ਉਹਦੀ 1 ਸਕੁਆਇਰ ਫੀਟ ਦੀ ਜਿਹੜੀ ਕੀਮਤ ਹੈ ਉਹ ਲਗਭਗ 3000 ਆ। ਮਕਰਾਣੇ ਤੋਂ ਪੱਥਰ ਲਿਆਂਦਾ ਗਿਆ, ਜੋ ਜਾਣਕਾਰੀ ਮਿਲੀ ਤਾਂ 1 ਸਕੁਆਇਰ ਫੀਟ ਦੀ ਜਿਹੜੀ ਕੀਮਤ ਆਈ ਆ ਉਹ 3000 ਆ। ਪਰ 3000 ਦੀ ਜਿਹੜੀ ਇਹ ਕੀਮਤ ਆ, ਜੇ ਉਹਦੀ ਗੁਣਵੱਤਾ ਅਸੀਂ ਤੁਲਨਾਤਮਕ ਤੌਰ ਤੇ ਵੇਖੀਏ, ਉਹ ਕਹਿੰਦੇ ਆ ਕਿ ਗੁਣਵੱਤਾ ਜਿਹੜੀ ਉਹ ਰੇਟ ਦੇ ਮੁਤਾਬਕ ਨਹੀਂ, ਕਿਉਂਕਿ ਪੱਥਰ ਕਈ ਥਾਵਾਂ ਤੋਂ ਭੁਰਨਾ ਸ਼ੁਰੂ ਹੋ ਚੁੱਕਾ, ਕਈ ਥਾਵਾਂ ਤੋਂ ਉਹਦਾ ਰੰਗ ਉਤਰਨਾ ਸ਼ੁਰੂ ਹੋ ਚੁੱਕਾ, ਜੋ ਕਿ ਸਿੱਧੇ ਤੌਰ ਤੇ ਸੰਕੇਤ ਕਰਦਾ ਕਿ ਕਿਤੇ ਨਾ ਕਿਤੇ ਕਿਸੇ ਬੰਦੇ ਦੀ ਨੀਤ ਫਿੱਟੀ ਹੈ। ਇਸ ਮਾਮਲੇ 'ਚ ਕੌਣ ਸੀ ਜੋ ਸੰਗਤ ਦੇ ਪੈਸੇ 'ਚ ਇਸ ਤਰ੍ਹਾਂ ਦੀ ਰੰਗਤ ਚੜ੍ਹ ਗਿਆ, ਇਹ ਜਾਂਚ ਪੜਤਾਲ ਦਾ ਵਿਸ਼ਾ। ਖੈਰ ਉਹਨਾਂ ਨੇ ਮੰਗ ਵੀ ਕੀਤੀ ਹੈ ਨਵਜੋਤ ਸਿੱਧੂ ਕੋਲੋਂ ਕਿ ਸਾਰੇ ਘੁਟਾਲੇ ਦੀ ਜਾਂਚ ਪੜਤਾਲ ਜਿਹੜੀ ਆ ਉਹ ਵੱਖ-ਵੱਖ ਵਿਭਾਗਾਂ ਦੇ ਚੀਫ ਇੰਜੀਨੀਅਰ ਜਾਂ ਜਿੰਨੇ ਵੀ ਆ ਠੇਕੇ ਪੱਧਰ ਦੇ ਜੋ ਕੰਮ ਕਰਦੇ ਆ, ਸੋ ਇਹ ਸਾਰਿਆਂ ਦੀ ਕਮੇਟੀ ਬਣਾ ਕੇ ਕੀਤੀ ਜਾਵੇ। ਮਤਲਬ ਕਿ ਵਿੱਚ ਠੇਕੇਦਾਰ ਵੀ ਰੱਖੇ ਜਾਣ, ਚੀਫ ਇੰਜੀਨੀਅਰ ਵੀ ਰੱਖੇ ਜਾਣ, ਜਾਂ ਹੋਰ ਐਕਸਪਰਟ ਹੈ ਜਿਹੜੇ ਉਹ ਰੱਖੇ ਜਾਣ, ਫਿਰ ਜਾਂਚ ਪੜਤਾਲ ਕਰਵਾਈ ਜਾਵੇ ਕਿ ਇਹਦੇ ਵਿੱਚ ਕੀ ਗੜਬੜ ਆ। ਤਾਂ ਮੇਰੇ ਖਿਆਲ ਦੇ ਨਾਲ ਮਾਮਲਾ ਸੰਜੀਦਾ ਦੇਖਣ ਦੀ ਜ਼ਰੂਰਤ ਇਹ ਆ ਕਿ ਇਹ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਜਾਂ ਜਿਹੜਾ ਇਹ ਦੋਸ਼ ਲਾਇਆ ਜਾ ਰਿਹਾ, ਕੀ ਇਹ ਵਜ਼ਨਦਾਰ ਹੈ, ਇਹਦੇ 'ਚ ਵਜ਼ਨ ਹੈ? ਕਿ ਜੇ ਇਹ ਵਜ਼ਨਦਾਰ ਹੈ ਤਾਂ ਜਿਹੜੇ ਬੰਦੇ ਇਸ ਤਰ੍ਹਾਂ ਸੰਗਤ ਦੇ ਪੈਸੇ ਨੂੰ ਲੁੱਟਦੇ ਆ ਉਹ ਸਾਹਮਣੇ ਲਿਆਂਦੇ ਜਾਣਗੇ। ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਰੂਰੀ ਕੰਮ ਤੇ ਪਹਿਲਾਂ ਐਸਜੀਪੀਸੀ ਨੂੰ ਕਰਨਾ ਚਾਹੀਦਾ, ਉਹੀ ਅੱਗੇ ਆਵੇ, ਉਹ ਸਫਾਈ ਜਾਰੀ ਕਰੇ, ਸਾਰੀਆਂ ਗੱਲਾਂ ਜਿਹੜੀਆਂ ਸਾਫ਼ ਕਰੇ ਤੇ ਆਪ ਹੀ ਪੇਸ਼ਕਸ਼ ਕਰ ਦੇਵੇ, ਭਾਈ ਜੇ ਕਿਸੇ ਨੂੰ ਲੱਗਦਾ ਤਾਂ ਜਾਂਚ ਪੜਤਾਲ ਕਰਵਾ ਕੇ ਦੇਖ ਸਕਦਾ। ਤੇ ਜੇ ਜੇ ਐਸਜੀਪੀਸੀ ਚੁੱਪ ਕਰਕੇ ਬੈਠ ਜਾਂਦੀ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਇਹ ਜਿਹੜੇ ਦੋਸ਼ ਲਾਏ ਜਾ ਰਹੇ ਇਹ ਆਪਣੇ ਆਪ ਦੇ ਵਿੱਚ ਆਪ ਹੀ ਵਜ਼ਨ ਹਾਸਲ ਕਰ ਲੈਣਗੇ। ਸੋ ਮਾਮਲਾ ਗੰਭੀਰ ਆ, ਮਾਮਲਾ ਸੰਜੀਦਾ, ਦੇਖਣ ਦੀ ਜ਼ਰੂਰਤ ਹੈ, ਪਰਖਣ ਦੀ ਜ਼ਰੂਰਤ ਆ, ਸਮਝਣ ਦੀ ਜ਼ਰੂਰਤ ਹੈ, ਕੁਛ ਕਰਨ ਦੀ ਜ਼ਰੂਰਤ ਆ। ਇਹ ਜਿਹੜੀਆਂ ਗੱਲਾਂ ਉਹ ਕੱਲੇ ਦੇਖੋ ਇੱਕ ਘੁਟਾਲੇ ਤੱਕ ਜਾਂ ਇੱਕ ਗੜਬੜੀ ਤੱਕ ਸੀਮਤ ਨਹੀਂ ਹੁੰਦੀਆਂ। ਜਦੋਂ ਦਰਬਾਰ ਸਾਹਿਬ ਦਾ ਨਾਮ ਆ ਜਾਂਦਾ ਨਾ ਤਾਂ ਉਹ ਮੁਕੱਦਸ ਜਗ੍ਹਾ ਜਦੋਂ ਜੁੜ ਜਾਂਦੀ ਹੈ ਨਾਲ, ਤਾਂ ਬਹੁਤ ਹੱਦ ਤੱਕ ਇਹ ਮੁੱਦਾ ਜਿਹੜਾ ਫਿਰ ਭਾਵਨਾਤਮਕ ਮੁੱਦਾ ਬਣ ਜਾਂਦਾ। ਜੀ ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ